Six converge on San Francisco to vote for an independent state. Waving bright yellow and blue flags, thousands of Sikhs arrived in San Francisco in cars, buses and trains Sunday to vote for a new country of their own. ਇਹ ਠੀਕ ਹੈ, ਨੌਨ ਬਾਈਂਡਿੰਗ ਹੈ, ਇਹਦੇ ਨਾਲ ਕੋਈ ਨੇਸ਼ਨ ਨਹੀਂ ਬਣ ਜਾਣਾ, ਪਰ ਮੈਜੋਰਿਟੀ ਸਿੱਖ ਜਿਹੜੇ ਨੇ ਉਹ ਸਮਝਦੇ ਨੇ ਕਿ ਭਾਈ ਇਹ ਜਿਹੜੀ ਵੋਟ ਹੈ ਇਹ ਸਾਡੇ ਲਈ ਇਸ ਦਾ ਮਤਲਬ ਫਰੀडम ਹੈ। 10 ਦਸੰਬਰ 1948 ਦਾ ਜਿਹੜਾ ਹੈ ਉਹ ਚਾਰਟਰ ਆਫ ਹਿਊਮਨ ਰਾਈਟਸ ਸੀ, ਜਿਸ ਦੇ ਵਿੱਚ ਸਵੈ ਨਿਰਣੇ ਦਾ ਹੱਕ ਇਹ ਮੁੱਢਲੇ ਹੱਕ ਦੇ ਤੌਰ ਦੇ ਉੱਤੇ ਤਸਲੀਮ ਕੀਤਾ ਗਿਆ ਸੀ। ਉਸੇ ਮੁਕਾਮ ਤੇ 28 ਜਨਵਰੀ 2024 ਨੂੰ ਸਿੱਖ ਕੌਮ ਦਾ ਵੱਡਾ ਇਕੱਠ ਸੁਨਾਮੀ ਇਸ ਗੱਲ ਦੇ ਉੱਤੇ ਮੋਹਰ ਲਾ ਰਹੀ ਸੀ ਕਿ ਸਾਨੂੰ ਇਸ ਹੱਕ ਦੇ ਤਹਿਤ ਮੁਲਕ ਸਾਡਾ ਆਜ਼ਾਦ ਕੀਤਾ ਜਾਏ, ਭਾਰਤੀ ਕਬਜ਼ੇ ਤੋਂ ਛਡਾਇਆ ਜਾਏ। ਜਿੰਨੀ ਵੱਡੀ ਗਿਣਤੀ ਦੇ ਵਿੱਚ ਇਹ ਸਾਰੀ ਮੁਹਿੰਮ ਚੱਲ ਰਹੀ ਹੈ, ਜਿਹੜੀ ਕਿ ਇੱਕ ਬੜੀ ਪੋਜ਼ਿਟਿਵ ਕੈਂਪੇਨਿੰਗ ਹੈ, ਇੱਕ ਪੀਰੀਅਡ 'ਚ ਆਏਗਾ ਫਾਈਨਲ ਜਿਹੜਾ ਉਹ ਪੰਜਾਬ ਦੇ ਵਿੱਚ ਜਿੱਥੇ ਮੈਜੋਰਿਟੀ ਸਿੱਖ ਉਹ ਵੀ ਕਾਲ ਦਿੱਤੀ ਜਾਏਗੀ, ਉੱਥੇ ਵੀ ਲੋਕ ਨਿਕਲਣਗੇ ਤੇ ਜੇ ਫੋਰਸਫੁਲੀ ਉੱਥੇ ਦਬਾਉਣ ਦੀ ਕੋਸ਼ਿਸ਼ ਕੀਤੀ ਜਾਏਗੀ ਹਕੂਮਤ ਵੱਲੋਂ, ਇਹ ਵੀ ਸਾਡੇ ਕੇਸ ਨੂੰ ਅੱਗੇ ਲੈ ਕੇ ਜਾਏਗਾ। ਬਹੁਤ ਸਾਰੇ ਬਰਤਾਂਤ ਟੁੱਟੇ ਨੇ ਤੇ ਉਹਨਾਂ 'ਚ ਇੱਕ ਬਰਤਾਂਤ ਤਾਂ ਇਹੀ ਸੀ ਕਿ ਜੀ ਇਹ ਤਾਂ ਐਵੇਂ ਚੰਦ ਜਿਨ੍ਹਾਂ ਨੇ ਆਪਣਾ ਹਲਵਾ ਮਾਂਡੇ ਦੀਆਂ ਦੁਕਾਨਾਂ ਖੋਲੀਆਂ ਹੋਈਆਂ, ਬਸ ਸਿੱਖ ਤਾਂ ਚਾਹੁੰਦਾ ਹੀ ਨਹੀਂ, ਉਹ ਵੀ ਨੈਰੇਟਿਵ ਟੁੱਟਾ। ਹੁੰਦਾ ਸੀ ਜੀ ਨਗਰ ਕੀਰਤਨ 'ਚ ਲੋਕ ਤਾਂ ਗੁਰੂ ਦੇ ਲਈ ਆਉਂਦੇ ਨੇ, ਸ਼ਰਧਾ ਲਈ ਆਉਂਦੇ ਨੇ, ਇਹ ਡਾਢੇ ਜਿਹੇ ਕਿਸਮ ਦੇ ਡੰਡੇ ਲੈ ਕੇ ਉੱਤੇ ਚੜ੍ਹ ਜਾਂਦੇ ਨੇ, ਖਾਲਿਸਤਾਨ ਜਿੰਦਾਬਾਦ ਕਰਾਈ ਜਾਂਦੇ ਨੇ, ਆਮ ਤਾਂ ਸੰਗਤ ਬੋਲ ਹੀ ਨਹੀਂ ਰਹੀ ਹੁੰਦੀ, ਉਹ ਤਾਂ ਆਪਣੇ ਗੁਰੂ ਦਾ ਦਿਨ ਮਨਾਉਣ ਆਈ ਹੁੰਦੀ। ਦਿੱਲੀ ਦੇ ਹਾਕਮਾਂ ਨੂੰ ਅਹਿਸਾਸ ਹੀ ਨਹੀਂ ਸੀ ਕਿ ਭਾਈ ਇਹ ਤਾਂ ਸਿੱਖ ਜਿਹੜੇ ਜਾਨ ਤਲੀ ਤੇ ਧਰ ਕੇ, ਸੀਸ ਤਲੀ ਤੇ ਧਰ ਕੇ ਜੂਝਣਾ ਜਾਣਦੇ ਨੇ, ਉਹਨਾਂ ਨੂੰ ਤੁਸੀਂ ਪ੍ਰਾਪਰਟੀਆਂ ਕਰਨੀਆਂ ਜਾਂ ਉਹਨਾਂ ਇੱਥੇ ਤੁਸੀਂ ਕਿਲਿੰਗ ਸਪਰੀ ਸ਼ੁਰੂ ਕਰਕੇ ਤੁਸੀਂ ਉਹਨਾਂ ਦੀ ਆਵਾਜ਼ ਨੂੰ ਦਬਾ ਨਹੀਂ ਸਕਦੇ। ਇਹ ਤਾਂ ਆਪਸ 'ਚ ਹੀ ਨਹੀਂ ਹੈ, ਜਥੇਬੰਦੀਆਂ ਨੇ ਕੋਈ ਇੱਧਰ ਨੂੰ ਮੂੰਹ ਚੁੱਕਿਆ, ਕਿਸੇ ਨੇ ਉੱਧਰ ਨੂੰ ਚੁੱਕਿਆ, ਇਹ ਤਾਂ ਇੱਕ ਦੂਜੇ ਨਾਲ ਗੱਲ, ਇਹ ਠੀਕ ਹੈ, ਮਤਭੇਦ ਨੇ ਹੁੰਦੇ ਵੀ ਨੇ, ਜ਼ਿੰਦਾ ਕੌਮਾਂ 'ਚ ਹੁੰਦੇ ਨੇ, ਇਹਦੇ ਬਾਵਜੂਦ ਕਿ ਇਹ ਸਾਰਾ ਜਿਹੜਾ ਉਹ ਐਗਜ਼ਿਸਟ ਕਰਦਾ ਹੈ, ਪਰ ਹਰ ਜਥੇਬੰਦੀ, ਹਰ ਗੁਰਦੁਆਰਾ ਕਮੇਟੀ, ਹਰ ਮਿਸਲ ਦੇ ਝੰਡੇ ਵਾਲਾ ਜਿਹੜਾ ਉਹ ਹੁਮ ਹੁਮਾ ਕੇ ਪਹੁੰਚਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕੁਮ, ਆਦਾਬ, ਵਰਜ਼। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ, ਸੋਹਣੇ, ਸਿਆਣੇ TV 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ ਤੇ ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਮਿਹਰਬਾਨੀ ਜੀ ਡਾਕਟਰ ਸਾਹਿਬ, ਅੱਜ 30 ਜਨਵਰੀ 2024 18 ਮਾਘ ਨਾਨਕਸ਼ਾਹੀ ਸੰਮਤ 555 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ, ਜੇ ਤੁਸੀਂ ਹੱਕ, ਸੱਚ, ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਵੈਲਫਮ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV 84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਤੋਂ ਬਾਅਦ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ। ਸੋ ਇਸ ਵੀਕ ਦਾ ਆਪਾਂ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਮੰਡੇ ਆਪਾਂ ਮਿਸ ਕੀਤਾ, ਉਸ ਦੀ ਰੀਜ਼ਨ ਤੁਸੀਂ ਜਾਣਦੇ ਹੋ। ਸੋ ਸਪਾਂਸਰਸ਼ਿਪ ਦੇ ਵਾਲਿਆਂ ਨਾਲ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਅੱਜ ਦੇ ਸੱਚੋ ਸੱਚ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਗਿਆ ਹੈ ਵਰਜੀਨੀਆ ਤੋਂ ਸਰਦਾਰ ਸਰਮੇਲ ਸਿੰਘ, ਸਰਦਾਰ ਸਰਵਨ ਸਿੰਘ ਅਤੇ ਸਰਦਾਰ ਸਰਨਦੀਪ ਸਿੰਘ ਜੀ ਵੱਲੋਂ। ਸੋ ਇਹਨਾਂ ਦਾ ਇਹੀ ਮੈਸੇਜ ਹੈ ਕਿ ਤੁਸੀਂ TV 84 ਦੀ ਵੱਧ ਤੋਂ ਵੱਧ ਸਪੋਰਟ ਕਰੋ। ਸੋ ਅਸੀਂ ਇਹਨਾਂ ਤਿੰਨਾਂ ਵੀਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 516619
1984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਸੋ ਵੀਅਰਸ, ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਜਿਹੜਾ ਸਨ ਫਰਾਂਸਿਸਕੋ ਦੇ ਵਿੱਚ ਖਾਲਿਸਤਾਨ ਰੈਫਰੈਂਡਮ ਹੋਇਆ ਉਸ ਦੇ ਹਵਾਲੇ ਨਾਲ ਕਿ 28 ਜਨਵਰੀ ਦਾ ਜਿਹੜਾ ਸਨ ਫਰਾਂਸਿਸਕੋ ਵਿਚਲਾ ਖਾਲਿਸਤਾਨ ਰੈਫਰੈਂਡਮ ਇੱਕ ਸੁਨਾਮੀ ਹੋ ਨਿਬੜਿਆ ਔਰ ਇਸ ਸੁਨਾਮੀ ਨੇ ਭਾਰਤ ਮਾਤਾ ਨੂੰ ਡੂੰਘੇ ਪਾਣੀਆਂ ਵਿੱਚ ਲਿਆ ਕੇ ਦਫਨ ਕਰ ਦਿੱਤਾ ਹੈ। ਔਰ TV84 ਤੇ ਇਸ ਦੀ ਜਿਹੜੀ ਘੰਟਿਆਂ ਬੱਧੀ ਚੱਲੀ ਲਾਈਵ ਕਵਰੇਜ ਨੇ ਜਿਹੜਾ ਲੱਖਾਂ ਵਿਊਅਰਸ ਨੇ ਦੇਖਿਆ। ਔਰ ਸਨ ਫਰਾਂਸਿਸਕੋ ਤੋਂ ਸਿੱਖ ਕੌਮ ਵੱਲੋਂ ਇਹ ਸਪਸ਼ਟ ਸੁਨੇਹਾ ਦਿੱਤਾ ਗਿਆ ਹੈ ਕਿ ਖਾਲਿਸਤਾਨ ਦੀ ਜਿਹੜੀ ਮੰਜ਼ਿਲ ਹੈ ਉਹ ਬਹੁਤ ਕਰੀਬ ਹੈ ਔਰ ਇਸ ਭਾਰੀ ਇਕੱਠ ਨੇ ਕਈ ਬਰਤਾਂਤਾਂ ਨੂੰ ਜਿਹੜਾ ਭੰਨਿਆ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਆਪਣੇ ਵੀਰ ਸਰਮੇਲ ਸਿੰਘ, ਸਰਵਨ ਸਿੰਘ, ਸਰਨਦੀਪ ਸਿੰਘ ਜੀ, ਇਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ, ਜਿਨ੍ਹਾਂ ਦਾ ਜ਼ਿਕਰ ਅਸੀਂ ਅਕਸਰ ਐਜ਼ ਏ ਸਟਰੋਂਗ ਬੇਸ ਕਰਦੇ ਹਾਂ ਕਿ ਜਿਨ੍ਹਾਂ ਨੂੰ ਇੱਕ ਆਵਾਜ਼ ਮਾਰਨ ਦੀ ਲੋੜ ਹੁੰਦੀ ਹੈ ਔਰ ਜਿਹੜੇ ਸਿਰਫ ਇਹ ਕਹਿੰਦੇ ਨੇ ਕਿ ਸਾਨੂੰ ਸੇਵਾ ਦੱਸੋ, ਕੋਈ ਸਵਾਲ ਨਹੀਂ ਪੁੱਛਿਆ ਜਾਂਦਾ। ਇਹ ਸਾਡੇ ਵੀਰ ਉਹਨਾਂ 'ਚੋਂ ਨੇ ਔਰ ਲਗਾਤਾਰਤਾ ਨਾਲ ਪਿਛਲੇ ਲਗਭਗ 30 ਸਾਲਾਂ ਤੋਂ ਹੀ, ਜਦੋਂ ਤੋਂ ਵਰਜੀਨੀਆ ਦੇ ਵਿੱਚ ਐਕਟੀਵਿਟੀ ਵਾਸ਼ਿੰਗਟਨ DC ਨੈਸ਼ਨਲ ਪ੍ਰੈਸ ਬਿਲਡਿੰਗ 'ਚ ਸਾਡਾ ਆਫਿਸ ਸ਼ੁਰੂ ਹੋਇਆ ਔਰ ਮੇਰਾ ਆਉਣ ਜਾਣ ਪਹਿਲਾਂ ਸੀ, ਫਿਰ ਪੱਕਾ ਟਿਕਾਣਾ 18 ਸਾਲ ਰਿਹਾ। ਸੋ ਇਹ ਲਾਈਕ ਏ ਰੌਕ ਨਾਲ ਖਲੋਤੇ ਨੇ। ਕਾਰੋਬਾਰੀ ਤੌਰ ਦੇ ਉੱਤੇ ਵੀ ਮਹਾਰਾਜ ਨੇ ਕਾਮਯਾਬੀ ਦਿੱਤੀ ਹੈ ਔਰ ਬੜੇ ਫਰਾਖ ਦਿਲ ਦੇ ਨਾਲ, ਖੁੱਲ੍ਹੇ ਦਿਲ ਦੇ ਨਾਲ ਜਦੋਂ ਖਾਲਿਸਤਾਨ ਅਫੇਅਰ ਸੈਂਟਰ ਦੇ ਲਈ ਫੰਡ ਰੇਜ਼ਿੰਗ ਹੁੰਦਾ ਸੀ ਉਦੋਂ ਵੀ ਸਭ ਤੋਂ ਮੋਹਰਲੀਆਂ ਸਫਾਂ 'ਚ ਸਨ ਕੰਟਰੀਬਿਊਟ ਕਰਨ 'ਚ। ਹੁਣ ਕਿਉਂਕਿ ਬਹੁਤ ਸਾਰਾ ਸਾਡਾ ਜਿਹੜਾ ਸਾਰੀ ਐਨਰਜੀ ਹੈ ਉਹ TV84 ਵੱਲ ਡਾਈਵਰਟ ਹੋਈ ਹੈ। ਸੋ TV84 ਦਾ ਐਨੂਅਲ ਜਿਹੜਾ ਫੰਡ ਰੇਜ਼ਿੰਗ ਗੁਰਦੁਆਰਾ ਸਿੰਘ ਸਭਾ ਬ੍ਰੈਡਿਕ ਰੋਡ 'ਚ ਹੋਇਆ, ਉਸ ਦੇ ਵਿੱਚ ਇਹਨਾਂ ਨੇ ਬੜਾ ਲਿਬਰਲੀ ਕੰਟਰੀਬਿਊਟ ਕੀਤਾ। ਖਾਲਿਸਤਾਨ ਦੇ ਹਮਾਇਤੀ ਨੇ, ਮੀਡੀਆ ਦੀ ਅਹਿਮੀਅਤ ਨੂੰ ਵੀ ਸਮਝਦੇ ਨੇ ਔਰ ਪੜ੍ਹੇ ਲਿਖੇ ਹੋਣ ਦੇ ਨਾਤੇ ਜੋ ਕੁਛ ਭਾਰਤ ਦੇ ਵਿੱਚ ਚੱਲਦਾ ਹੈ ਜੀ ਔਰ ਉਸ ਸਾਰੇ ਦੇ ਵਿੱਚ ਨੈਰੇਟਿਵ ਕਿੰਨਾ ਇੰਪੋਰਟੈਂਟ ਹੈ, ਬਿਰਤਾਂਤ ਕਿੰਨਾ ਇੰਪੋਰਟੈਂਟ ਹੈ, ਜਿੱਥੇ ਕਿ ਉਹਨਾਂ ਦੇ ਸੈਂਕੜਿਆਂ TV ਚੈਨਲ ਜਿਹੜਾ ਗੋਦੀ ਮੀਡੀਆ ਜਾਂ ਦਰਬਾਰੀ ਮੀਡੀਆ ਹੈ ਔਰ ਸੋਸ਼ਲ ਮੀਡੀਆ 'ਤੇ ਵੀ ਉਹਨਾਂ ਦੇ ਹਜ਼ਾਰਾਂ IT ਸੈੱਲ ਵਾਲੇ ਲੋਕ ਬੈਠ ਕੇ ਜੋ ਕੁਝ ਕਰਦੇ ਨੇ। ਬੜੀਆਂ ਥੋੜ੍ਹੀਆਂ ਆਵਾਜ਼ਾਂ ਨੇ ਦੁਨੀਆ ਦੇ ਵਿੱਚ ਜਿਹੜੀਆਂ ਸਿੱਖ ਕੌਮ ਨੇ ਆਪਣੇ ਤੌਰ ਦੇ ਉੱਤੇ ਜਿਹੜਾ ਉਹ ਡਿਵੈਲਪ ਕੀਤੀਆਂ ਮੀਡੀਆ ਰਾਹੀਂ, ਜਿਹੜਾ ਕਿ ਉਸ ਬਿਰਤਾਂਤ ਨੂੰ ਭੰਨਦੀਆਂ ਨੇ। ਔਰ TV84 ਨੇ ਇਸ ਪਿੜ ਦੇ ਵਿੱਚ ਜੋ ਮੁਕਾਮ ਹਾਸਿਲ ਕੀਤਾ, ਮੈਂ ਆਪਣੇ ਮੂੰਹ ਮੀਆਂ ਮਿੱਠੂ ਤਾਂ ਨਹੀਂ ਬਣਨਾ ਚਾਹੁੰਦਾ, ਪਰ ਫਿਰ ਵੀ ਜਦੋਂ ਖਾਸ ਤੌਰ 'ਤੇ ਅਸੀਂ ਕਿਸੇ ਪਬਲਿਕ ਇਕੱਠ 'ਚੋਂ ਮੁੜਦੇ ਹਾਂ, ਨਗਰ ਕੀਰਤਨ 'ਚੋਂ ਮੁੜਦੇ ਹਾਂ ਜਾਂ ਸੈਨ ਫਰਾਂਸਿਸਕੋ ਦੀ ਇਸ ਵੱਡੀ ਘਟਨਾ ਤੋਂ ਵਾਪਸ ਆ ਕੇ ਅੱਜ ਸਾਡਾ ਪਹਿਲਾ ਪ੍ਰੋਗਰਾਮ ਹੈ, ਤੇ ਫਿਰ ਆਪਣੇ ਆਪ ਨੂੰ ਇਹ ਤਸੱਲੀ ਜ਼ਰੂਰ ਮਹਿਸੂਸ ਹੁੰਦੀ ਹੈ ਕਿ ਜੋ ਵੀ ਅਸੀਂ ਇਹਨਾਂ 12-13 ਸਾਲਾਂ ਦੇ ਵਿੱਚ ਇਸ ਮੀਡੀਆ ਰਾਹੀਂ ਜੋ ਨੈਰੇਟਿਵ ਸਿਰਜਣ ਦਾ ਯਤਨ ਕੀਤਾ ਉਹ ਬ੍ਰੌਡਰ ਵੱਡੇ ਜਿਹੜਾ ਹੈ ਉਹ ਸੈਕਸ਼ਨ ਤੱਕ ਪਹੁੰਚਿਆ ਹੈ ਔਰ ਉਸ 'ਚ ਈਵਨ ਫੈਲੋ ਮੀਡੀਆ ਦੇ ਵੀ ਜਿਹੜੇ ਵੀਰ ਭੈਣਾਂ ਡਿਫਰੈਂਟ ਚੈਨਲਸ ਲਈ ਕੰਮ ਕਰਦੇ ਨੇ, ਜਿਵੇਂ UK ਤੋਂ ਸੀ ਬੀਬੀ ਜੀ, ਜਿਨ੍ਹਾਂ ਨੇ ਇੰਨੀ ਅਫੈਕਸ਼ਨ ਦਿਖਾਈ ਔਰ ਉਹਨਾਂ ਨੇ ਕਿਹਾ ਜੀ ਸਾਡੇ ਲਈ TV84 ਦਾ ਮਤਲਬ ਸੱਚੋ ਸੱਚ ਹੈ ਔਰ ਅਸੀਂ ਜਿਹੜਾ ਹੈ ਉਹ ਸਾਨੂੰ ਐਡਿਕਟ ਕਰ ਦਿੱਤਾ ਹੈ ਤੁਸੀਂ, ਅਸੀਂ ਨਸ਼ਈ ਹੈ ਇਸ ਪ੍ਰੋਗਰਾਮ ਦੇ। ਸੋ ਇਸ ਗੱਲ ਦਾ ਜਿਹੜਾ ਹੈ ਉਹ ਲੱਗਦਾ ਹੈ ਕਿ ਭਾਈ ਜੇ ਸਾਡੇ ਵੀਰ ਭੈਣਾਂ ਆਪਣੇ ਦਸਵੰਧ 'ਚੋਂ ਜਿਹੜਾ ਕੰਟਰੀਬਿਊਟ ਕਰਦੇ ਨੇ ਤੇ ਐਟਲੀਸਟ ਇਹ ਨਹੀਂ ਹੈ ਕਿ ਉਹ ਕੋਈ ਜਿਹੜਾ ਹੈ ਉਹ ਕਿਸੇ ਗਲਤ ਜਾਂ ਫਜ਼ੂਲ ਜਾ ਰਿਹਾ ਜਾਂ ਉਹਦਾ ਕੋਈ ਅਸਰ ਨਹੀਂ ਹੈ, ਉਹਦਾ ਅਸਰ ਅਸੀਂ ਦੇਖ ਸਕਦੇ। ਔਰ ਇਸੇ ਤਰ੍ਹਾਂ ਜਿਵੇਂ ਤੁਸੀਂ ਕਿਹਾ, ਹੁਣ ਕਹਿਣ ਨੂੰ ਤੁਸੀਂ IP ਬਾਕਸ 'ਤੇ ਜਾਓ, 300 ਚੈਨਲ ਪੰਜਾਬੀ ਦੇ ਜਿਹੜੇ ਜਦੋਂ ਮਰਜ਼ੀ ਝੋਲਾ ਚੁੱਕ ਕੇ ਜਾਂ ਮਾਂ ਬੋਲੀ ਦੀ ਸੇਵਾ ਦੇ ਨਾਂ ਥੱਲੇ। ਬਾਕੀ ਤਾਂ ਮੈਨੂੰ ਨਹੀਂ ਪਤਾ ਹੈ ਕਿ ਭਾਈ ਕੈਨੇਡਾ ਜਾਂ UK ਜਾਂ ਆਸਟ੍ਰੇਲੀਆ ਦੇ ਕਿਸੇ ਨੂੰ ਕਿੰਨਾ ਕਵਰ ਕੀਤਾ, ਪਰ ਸੈਨ ਫਰਾਂਸਿਸਕੋ ਜਿੱਥੇ
ਸਿੱਖ ਸੰਗਤਾਂ ਦਾ ਸੈਲਾਬ ਸੀ। ਸੈਲਾਬ ਵੈਸੇ ਹੜ੍ਹ ਨੂੰ ਕਹਿੰਦੇ ਨੇ, ਤੂਫਾਨ ਨੂੰ ਕਹਿੰਦੇ ਨੇ, ਔਰ ਇੱਕ ਸਾਡੇ ਵੀਰ ਨੇ ਹੀ ਸਾਨੂੰ ਇਹ ਸੁਨਾਮੀ ਲਫ਼ਜ਼ ਕਿਹਾ। ਉਹਨਾਂ ਨੇ ਕਿਹਾ ਜੀ ਇਹ ਖਾਲਿਸਤਾਨ ਦੀ ਸੁਨਾਮੀ ਆਈ ਹੈ। ਔਰ ਮੈਨੂੰ ਲੱਗਾ ਕਿ ਵੀ ਬਿਲਕੁਲ ਇੱਕ ਪਾਸੇ ਤਾਂ ਹੜ੍ਹ ਆਉਂਦਾ ਹੈ, ਪਰ ਸੁਨਾਮੀ ਜਿਹੜੀ ਹੈ ਉਹਦੇ ਸਾਹਮਣੇ ਤਾਂ ਹੜ੍ਹ ਵੀ ਫਿੱਕਾ ਪੈ ਜਾਂਦਾ। ਔਰ ਜਿੱਥੇ ਇਸ ਲੈਵਲ ਦਾ ਇਕੱਠ ਹੋਏ, ਔਰ ਇਕੱਠ ਦੀ ਗਿਣਤੀ ਹਜ਼ਾਰਾਂ ਚੋਂ ਲੱਖਾਂ ਤੱਕ, ਇਹ ਕੌਣ ਉਹਨੂੰ ਕੋਟ ਕਰ ਰਿਹਾ ਉਹਦੇ ਤੇ ਡਿਪੈਂਡ ਕਰਦਾ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇੰਨਾ ਵੱਡਾ ਇਕੱਠ ਅਮਰੀਕਾ ਦੀ ਧਰਤੀ ਤੇ। ਹਾਲਾਂਕਿ ਜਦੋਂ ਅਸੀਂ ਨਗਰ ਕੀਰਤਨਾਂ ਦੇ ਹਵਾਲੇ ਨਾਲ ਗੱਲ ਕਰਦੇ ਹਾਂ, ਯੂਬਾ ਸਿਟੀ ਦਾ ਨਗਰ ਕੀਰਤਨ, ਜਿਹਨੂੰ ਯੂਬਾ ਸਿਟੀ ਦਾ ਮੇਲਾ ਹੀ ਕਹਿੰਦੇ ਨੇ, 2-3 ਹਫ਼ਤੇ ਚੱਲਦਾ ਹੈ, ਲੱਖਾਂ ਲੋਕਾਂ ਦੀ ਉਹਦੇ 'ਚ ਪਾਰਟੀਸਪੇਸ਼ਨ ਹੁੰਦੀ ਹੈ, ਪਰ ਉਹ ਮੇਲੇ 'ਚ ਹੁੰਦਾ ਹੈ। ਫਾਈਨਲ ਨਗਰ ਕੀਰਤਨ ਦੇ ਵਿੱਚ ਲੱਖ ਦੀ ਫਿਗਰ ਜਿਹੜੀ ਹੈ ਹੋਏਗੀ ਜਿਹੜੇ ਪਾਰਟੀਸਪੇਟ ਕਰਦੇ ਨੇ, ਪਰ ਉਹ ਅੱਡ-ਅੱਡ ਧਾਰਮਿਕ ਫਲੋਟਸ ਦੇ ਨਾਲ, ਗੁਰਦੁਆਰਿਆਂ ਦੇ ਫਲੋਟਸ ਨਾਲ, ਜਾਂ ਦੂਸਰੇ ਖਾਲਿਸਤਾਨ ਦਾ ਫਲੋਟ ਹੁੰਦਾ ਓਬਵੀਅਸਲੀ, ਉਸ ਦੀ ਦਿੱਖ ਵੀ ਖਾਲਿਸਤਾਨੀ ਪਰੇਡ ਵਾਂਗ ਲੱਗਦੀ ਹੈ। ਪਰ ਅਸੀਂ ਗੱਲ ਕਰਾਂਗੇ, ਜਿਵੇਂ ਤੁਸੀਂ ਕਿਹਾ ਕਿ ਵੀ ਇਸ ਇਕੱਠ ਨੇ, ਇਸ ਸੁਨਾਮੀ ਨੇ ਕਿੰਨੇ ਨੈਰੇਟਿਵ ਤੋੜੇ ਨੇ। ਹੁਣ ਇੱਥੇ ਜੋ ਵੀ ਆਇਆ ਉਹ ਕੋਈ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਖਾਣ ਨਹੀਂ ਆਇਆ ਕਿ ਜੀ ਯੂਬਾ ਸਿਟੀ ਚੱਲੀ ਹੈ ਉੱਥੇ ਇਹ ਮਿਲੇਗਾ। ਉਹ ਸਿਰਫ ਉਹ ਗੰਨੇ ਦਾ ਰਸ ਪੀਣ ਨਹੀਂ ਆਇਆ ਕਿ ਜੀ ਤਾਜ਼ਾ ਗੰਨਿਆਂ ਦਾ ਰਸ ਕੱਢਿਆ ਜਾਂਦਾ। ਉਹ ਸਿਰਫ ਤੇ ਸਿਰਫ ਖਾਲਿਸਤਾਨ ਦੇ ਲਈ ਵੋਟ ਕਰਨਾ ਹੈ। ਔਰ ਮੈਂ ਕਿਉਂਕਿ ਜੇ ਹਕੀਕਤ ਬਿਆਨਾ ਔਰ ਇੱਕ ਐਨਾਲਿਟੀਕਲ ਮਾਈਂਡ ਹੋਣ ਦੇ ਨਾਤੇ ਮੈਂ ਹਮੇਸ਼ਾ ਦੋਨੋਂ ਕਿਸਮ ਦੇ ਜਿਹੜੇ ਹੁੰਦੇ ਨੇ ਉਹਨਾਂ ਤੋਂ ਇਨਪੁਟ ਲੈਂਦਾ ਹੈ। ਜਿਹੜੇ ਕ੍ਰਿਟਿਕ ਵੀ ਹੁੰਦੇ ਨੇ ਜਿਨ੍ਹਾਂ ਨੇ ਹਰ ਇੱਕ ਚੀਜ਼ ਚੋਂ ਕੀੜੇ ਕੱਢਣੇ ਹੁੰਦੇ ਨੇ, ਤੇ ਇੱਕ ਉਹ ਵੀ ਹੁੰਦੇ ਨੇ ਜਿਨ੍ਹਾਂ ਨੇ ਕੁਝ ਨਹੀਂ ਵੀ ਹੋਇਆ ਤਾਂ ਵੀ ਬੱਲੇ ਬੱਲੇ ਕਹਿਣਾ ਹੁੰਦਾ। ਤੇ ਇੱਕ ਗੱਲ ਬਿਲਕੁਲ ਕਲੀਅਰ ਹੈ ਕਿ ਐਵਰੇਜ ਵੇਟਿੰਗ ਟਾਈਮ, ਜਿਹੜਾ ਬੰਦਾ ਜਾ ਕੇ ਲਾਈਨ 'ਚ 9 ਵਜੇ ਲੱਗਾ, ਉਹਦੀ ਵਾਰੀ ਜਿਹੜੀ ਹੈ ਉਹ 3 ਵਜੇ ਆਈ। 6 ਤੋਂ 6.5 ਘੰਟੇ। ਔਰ ਇਹ ਨਹੀਂ ਹੈ ਕਿ ਕੋਈ ਸਿੰਗਲ ਫਾਈਲ ਸੀ ਜਾਂ ਸਿੰਗਲ ਲਾਈਨ ਸੀ, ਮਲਟੀਪਲ ਜਿਹੜਾ ਪੂਰੇ ਦੇ ਪੂਰੇ। ਔਰ ਫਿਰ ਇੰਨੇ ਕੁ ਬੈਰੀਕੇਡ ਲਾਣੇ ਪਏ ਕਿ ਭਾਈ ਉਹ ਜਿਹੜੇ ਨੇ, ਹਾਲਾਂਕਿ ਇਸ ਦੇ ਬਾਵਜੂਦ ਕਿ ਸੀਨੀਅਰਸ ਦੇ ਲਈ ਜਾਂ ਬੀਬੀਆਂ ਜਿਨ੍ਹਾਂ ਦੇ ਨਾਲ ਬੱਚੇ ਨੇ ਉਹਨਾਂ ਦੇ ਲਈ ਅੱਡ ਲਾਈਨ ਸੀ, ਲੇਕਿਨ ਐਵਰੇਜ ਵੇਟਿੰਗ ਟਾਈਮ ਜਿਹੜਾ ਹੈ ਉਹ 2-3 ਘੰਟੇ ਸੀ। ਨਾ 5 ਤੋਂ 6 ਘੰਟੇ। ਔਰ ਇਹ ਸ਼ਾਮ ਤੱਕ, ਔਰ ਕਿਉਂਕਿ 9 ਵਜੇ ਤੋਂ 5 ਵਜੇ ਤੱਕ ਜੋ ਉਹਨਾਂ ਦੇ ਜਿਹੜਾ ਕਮਿਸ਼ਨ ਹੈ ਵੋਟਿੰਗ ਵਾਲਾ, ਉਹਨੇ ਵਕਤ ਐਲਾਨਿਆ ਹੋਇਆ ਸੀ, ਤੇ ਮਿਡਨਾਈਟ ਤੋਂ ਬਾਅਦ ਹੀ ਜਿਹੜਾ ਹੈ ਉੱਥੇ ਸ਼ੁਰੂਆਤ ਹੋ ਗਈ ਸੀ ਲੋਕਾਂ ਦੀ। ਸਵੇਰੇ ਜਦੋਂ ਕਿਉਂਕਿ 8:30 ਵਜੇ ਦੇ ਕਰੀਬ ਅਰਦਾਸ ਹੋ ਕੇ 5 ਪਿਆਰਿਆਂ ਨੇ ਅਰਦਾਸ ਕੀਤੀ, ਔਰ ਉਹਨਾਂ ਨੇ ਪਹਿਲੀਆਂ ਵੋਟਾਂ ਪਾਈਆਂ 5 ਨੇ। ਔਰ ਉਸ ਪੀਰੀਅਡ ਤੱਕ ਤਿਲ ਸੁੱਟਣ ਦੀ ਥਾਂ ਨਹੀਂ ਸੀ, ਜਦੋਂ ਕਿ 100 ਤੋਂ ਜ਼ਿਆਦਾ ਬੱਸਾਂ ਕੈਲੀਫੋਰਨੀਆ ਦੇ ਅੱਡ-ਅੱਡ ਹਿੱਸਿਆਂ ਤੋਂ ਤੁਰੀਆਂ ਹੋਈਆਂ ਸੀ। ਜਿਹੜੇ ਕੋਈ 12 ਵਜੇ ਪਹੁੰਚਿਆ, ਕਿੰਨੇ ਹੋਇਆ ਉਹ, ਕਿਉਂਕਿ ਮੈਂ ਬਹੁਤੇ ਹੇਅਰ ਸਪਲਿਟਿੰਗ ਡਿਟੇਲ 'ਚ ਨਹੀਂ ਜਾਵਾਂਗਾ, ਬਹੁਤਿਆਂ ਨੇ ਲਾਈਵ ਪ੍ਰੋਗਰਾਮ ਦੇਖਿਆ, ਸਾਡੀ ਵੀ ਕਾਮੈਂਟਰੀ ਉਸ 'ਤੇ ਰਹੀ ਹੈ। ਲੇਕਿਨ ਮੈਂ ਇਹ ਸਾਰੇ ਦੀ ਡਿਟੇਲ 'ਚ ਗੱਲ ਕਰਨ ਤੋਂ ਪਹਿਲਾਂ ਆਪਣੇ ਇਹਨਾਂ 3 ਵੀਰਾਂ ਦਾ ਸ਼ੁਕਰੀਆ ਵੀ ਅਦਾ ਕਰਦਾ, ਔਰ ਇਹ ਯਕੀਨ ਦਹਾਨੀ ਵੀ ਕਰਵਾਉਂਦਾ ਹੈ ਕਿ ਜਿੰਨੀ ਦੇਰ ਤੱਕ ਸਾਡੇ 'ਚ ਸਾਹ ਨੇ, ਗੁਰੂ ਸਤਿਗੁਰੂ ਰਹਿਮਤ ਕਰਕੇ ਕਦਮ ਸਾਬਤ ਰੱਖਣ, ਤੇ ਜੋ ਤੁਹਾਡੀਆਂ ਐਕਸਪੈਕਟੇਸ਼ਨਸ ਨੇ ਸਾਡੇ ਤੋਂ, ਬਿਲਕੁਲ ਖਾਲਿਸਤਾਨ ਕਦੋਂ ਬਣਨਾ ਹੈ, ਦੇਸ਼ ਤੇ ਕਾਲ, ਟਾਈਮ ਐਂਡ ਸਪੇਸ, ਇਹ ਅਕਾਲ ਪੁਰਖ ਦੇ ਕੋਲ ਹੈ। ਪਰ ਅਸੀਂ ਇਹ ਸਮਝਦੇ ਹਾਂ ਕਿ ਅਸੀਂ ਉਸ ਨੈਰੇਟਿਵ ਨੂੰ ਜਿਹੜਾ ਸਾਡੀ ਮੰਜ਼ਿਲ ਦੇ ਕਰੀਬ ਲੈ ਕੇ ਜਾਂਦਾ ਹੈ, ਉਸ ਨੂੰ ਸਿਰਜਣ ਦੇ ਲਈ ਆਪਣਾ ਹਰ ਪਲ ਗੁਜ਼ਾਰਦੇ ਹਾਂ। ਉਸ ਦੇ ਨਾਲ ਅਸੀਂ ਸਮਰਪਿਤ ਹੋ ਕੇ, ਸਾਡੇ ਲਈ ਇਹੀ ਇਬਾਦਤ ਹੈ, ਇਹੀ ਸਾਡਾ ਇਸ਼ਟ ਹੈ, ਔਰ ਇਹੀ ਸਾਡੀ ਜ਼ਿੰਦਗੀ ਹੈ, ਇਸ ਤੋਂ ਬਿਨਾਂ। ਔਰ ਉਹ ਜਦੋਂ ਆਸਟ੍ਰੇਲੀਆ ਨਿਊਜ਼ ਵਾਲੀ ਨੇ ਪੁੱਛਿਆ ਸੀ ਕਿ ਕਦੋਂ ਬਣੇਗਾ, ਮੈਂ ਕਿਹਾ ਇਹ ਤਾਂ ਮੈਨੂੰ ਨਹੀਂ ਪਤਾ, ਬਟ ਆਈ ਬਰੀਥ ਖਾਲਿਸਤਾਨ, ਆਈ ਸਲੀਪ ਵਿਦ ਖਾਲਿਸਤਾਨ, ਆਈ ਵੇਕ ਅਪ ਵਿਦ ਖਾਲਿਸਤਾਨ। ਔਰ ਜਦੋਂ ਇਸ ਕਿਸਮ ਦਾ ਮਾਹੌਲ ਜੋ ਸੈਨ ਫਰਾਂਸਿਸਕੋ ਦੇ ਵਿੱਚ ਬਣਿਆ, ਇਹ ਸਾਡੇ ਲਈ ਇਹ ਚਾਰਜਿੰਗ ਆਫ ਬੈਟਰੀਜ਼ ਹੀ ਨਹੀਂ ਸੀ, ਇੰਨਾ ਸੀ ਕਿ ਜਿਵੇਂ ਵੱਡਾ ਜਨਰੇਟਰ ਅਸੀਂ ਨਾਲ ਵੀ ਚੁੱਕ ਲਿਆ ਹੈ। ਹਾਂਜੀ। ਔਰ ਇਸ 'ਚ ਵੱਲ ਹੋਰ ਵੇਰਵੇ 'ਚ ਜਾਣ ਤੋਂ ਪਹਿਲਾਂ ਮੈਂ ਆਪਣੇ ਵੀਰ ਮਨਵੀਰ ਸਿੰਘ, ਜਿਹੜੇ ਸਾਡੇ ਬਿਊਰੋ ਚੀਫ ਨੇ ਕੈਨੇਡਾ ਦੇ ਵਿੱਚ, ਉਹਨਾਂ ਦਾ ਸ਼ੁਕਰੀਆ ਅਦਾ ਕਰਨਾ ਚਾਹੁੰਦਾ ਹਾਂ। ਉਹ ਸਪੈਸ਼ਲੀ ਫਲਾਈ ਕਰਕੇ ਆਏ ਔਰ ਉਹਨਾਂ ਨੇ ਬੜੀ ਜ਼ਬਰਦਸਤ ਐਂਕਰਿੰਗ ਕੀਤੀ, ਬਹੁਤ ਸਾਰੀ ਸਰਾਹਨਾ ਜਿਹੜੀ ਉਹਨਾਂ ਦੇ ਲਈ। ਫਿਰ ਸਾਡੀ ਟੈਕਨੀਕਲ ਟੀਮ, ਮੈਂ ਹਰ ਇੱਕ ਦਾ ਨਾਂ ਨਹੀਂ ਲੈਣਾ ਚਾਹੁੰਦਾ ਡਿਊ ਟੂ ਡਿਫਰੈਂਟ ਰੀਜ਼ਨਸ, ਲੇਕਿਨ ਜਿਵੇਂ ਕਿਉਂਕਿ ਇਹ ਬੈਕ ਟੂ ਬੈਕ ਸੀ, 26 ਜਨਵਰੀ ਦਾ ਪ੍ਰੋਟੈਸਟ ਵਾਸ਼ਿੰਗਟਨ DC ਸੀ, ਉੱਥੋਂ
ਕਵਰ ਕਰਕੇ ਨੈਕਸਟ ਡੇ ਮਾਰਨਿੰਗ ਫਲਾਈ ਕਰਕੇ ਉੱਥੇ ਪਹੁੰਚੇ। ਔਰ ਕੁਦਰਤੀ ਮੇਰੀ ਵੀ ਫਲਾਈਟ ਸੈਚਰਡੇ ਸੀ ਔਰ 6 ਘੰਟੇ ਜਿਹੜੇ ਨੇ ਉਹਨਾਂ ਨੇ 에ਅਰਪੋਰਟ ਤੇ ਵੇਟ ਕੀਤਾ, ਫਲਾਈਟ ਲੇਟ ਸੀ। ਸੋ ਜਦੋਂ ਤੱਕ ਸਾਡੀ ਹਾਲਾਂ ਟਰਮੀਨਲ ਵੱਖੋ ਵੱਖਰੇ ਸੀ, ਅਸੀਂ ਪਹੁੰਚੇ ਤੇ ਉਹ ਵਿਚਾਰੇ ਸਮਾਨ ਲੈ ਕੇ ਕਿ ਕਿੱਧਰ ਨੂੰ ਜਾਣਾ ਹੈ। ਔਰ ਸਿਟੀ ਸੈਨ ਫਰਾਂਸਿਸਕੋ 'ਚ ਡਰਾਈਵਿੰਗ ਤਾਂ ਇਵੇਂ ਹੀ ਹੈ ਜਿਵੇਂ ਤੁਸੀਂ ਸ਼ੇਰਾਂ ਦੇ ਵਾਲੇ ਜੰਗਲ ਦੇ ਵਿੱਚ ਜਾ ਕੇ ਕਹੋ ਜੀ ਅਸੀਂ ਈਵਨਿੰਗ ਵਾਕ ਤੇ ਚੱਲੇ ਹਾਂ, ਉੱਥੇ ਤਾਂ ਇਵੇਂ ਦਾ ਹੀ ਹੈ। ਸੋ ਕੁਦਰਤੀ ਜਿਨ੍ਹਾਂ ਨੇ ਸਾਨੂੰ ਲੈਣ ਆਉਣਾ ਸੀ, ਅਸੀਂ ਫਿਰ ਆਪਣੀ ਟੈਕਨੀਕਲ ਟੀਮ ਨੂੰ ਵੀ ਚੁੱਕਿਆ ਔਰ ਇਸ ਗੱਲ ਨੂੰ ਯਕੀਨੀ ਬਣਾਇਆ ਵੀ ਅਸੀਂ ਸਿਟੀ ਹਾਲ ਗਏ। ਔਰ ਜਾਂਦੇ ਹੀ ਅੰਦਾਜ਼ਾ ਮੈਨੂੰ ਹੋ ਗਿਆ ਸੀ ਕਿ ਵੀ ਉਦੋਂ ਵੀ ਈਵਨਿੰਗ ਜਦੋਂ ਤੱਕ ਅਸੀਂ 6 ਵਜੇ ਦੇ ਕਰੀਬ ਉੱਥੇ ਪਹੁੰਚੇ, ਸ਼ਾਇਦ ਥੋੜਾ ਅਰਲੀਅਰ ਹੋਏਗਾ, ਪੂਰਾ 4 ਚੁਫੇਰਿਓਂ ਸਾਡੇ ਵੀਰ ਭੈਣ ਆਏ ਹੋਏ ਸੀ ਔਰ ਕੋਈ ਆਸਟ੍ਰੇਲੀਆ ਦੇ ਵਲੰਟੀਅਰਸ ਵੀ ਔਰ ਜਿਹੜੇ ਇੱਕ ਐਸਾ ਕਪਲ ਜਿਹੜੇ ਕਹਿੰਦੇ ਆਸਟ੍ਰੇਲੀਆ ਅਸੀਂ ਵੋਟ ਪਾਉਣੀ ਸੀ, ਉਤੋਂ ਵੀ ਬੰਦ ਹੋ ਗਿਆ ਕੰਮ, ਇੱਥੇ ਫਲਾਈ ਕਰਕੇ ਉਹ ਕਹਿ ਰਹੇ ਸੀ ਇੱਥੇ ਵੀ ਰਹਿ ਗਏ ਸੀ ਕਿਉਂਕਿ ਲਾਈਨ ਜਦੋਂ ਤੱਕ ਸਾਡੀ ਵਾਰੀ ਆਈ। ਸੋ ਸਾਡੇ ਨੌਜਵਾਨ ਵੀ ਆਏ ਹੋਏ ਸੀ ਆਸਟ੍ਰੇਲੀਆ ਤੋਂ, ਨਿਊਜ਼ੀਲੈਂਡ ਤੋਂ ਔਰ UK ਤੋਂ ਤਾਂ ਹੈ ਹੀ ਸੀ। ਔਰ ਬਹੁਤ ਸਾਰੇ ਜਿਹੜੇ ਨੇ, ਜਦੋਂ ਖਾਸ ਤੌਰ 'ਤੇ ਆਸਟ੍ਰੇਲੀਆ ਵਾਲੇ ਵੀਰਾਂ ਦਾ ਮੈਂ ਜ਼ਿਕਰ ਕਰਦਾ, ਉਹ TV 84 ਦੇ ਸ਼ਦਾਈ ਨੇ ਲਗਾਤਾਰਤਾ ਦੇ ਨਾਲ ਉਹਨਾਂ ਦਾ ਜਿਹੜਾ ਉਸ ਦੇ ਨਾਲ ਜੁੜੇ ਹੋਏ ਨੇ। ਸੋ ਅਸੀਂ ਔਰ ਜਿਸ ਖੂਬਸੂਰਤੀ ਨਾਲ TV 84 ਦੀ ਟੀਮ ਨੇ ਕਵਰ ਕੀਤਾ ਇਸ ਸਾਰੀ ਇਵੈਂਟ ਨੂੰ, ਹਾਲਾਂ ਦੂਸਰੇ ਵੀ ਜਿਵੇਂ ਮੈਂ ਕਿਹਾ ਪਹਿਲਾਂ ਤਾਂ ਉਹਨਾਂ ਦਾ ਜਿਹੜੇ 300 ਮਾਂ ਬੋਲੀ ਦੀ ਸੇਵਾ ਕਰਦੇ ਨੇ, ਮੈਨੂੰ ਤਾਂ ਕੋਈ ਚੈਨਲ ਉੱਥੇ ਨਜ਼ਰ ਨਹੀਂ ਆਇਆ। ਪੋਲੀਟਿਕਸ ਪੰਜਾਬ ਜਿਹੜਾ ਜ਼ਾਹਰ ਹੈ 6 ਫॉर ਜਸਟਿਸ ਦਾ ਆਫੀਸ਼ੀਅਲ ਆਰਗਨ ਹੈ, ਉਹ ਕਵਰ ਕਰ ਰਹੇ ਸੀ। ਲੇਕਿਨ 1 ਲੱਖ ਦੇ ਕਰੀਬ ਤਾਂ ਜੇ ਤੁਸੀਂ YouTube ਔਰ ਦੂਸਰੇ ਦੇ ਜਿਹੜੇ ਸਾਡੇ ਦੋਵੇਂ ਦਿਨ ਦੇ ਪਾਰਟ ਨੇ, ਇਸ ਤੋਂ ਵੀ ਬਿਯੋਂਡ ਵਿਊਅਰਸ਼ਿਪ ਹੈ ਔਰ ਬੜਾ ਐਕਸਪਰਟੀਜ਼ ਜਿਹਨੂੰ ਅਸੀਂ ਕਹਿੰਦੇ ਹਾਂ, ਉਹ ਸਾਨੂੰ ਫਖਰ ਹੈ ਕਿ ਓਵਰ ਏ ਪੀਰੀਅਡ ਆਫ ਟਾਈਮ ਅਸੀਂ ਕੁਛ ਨਾ ਕੁਛ ਜ਼ਰੂਰ ਪੋਜ਼ਿਟਿਵ ਡਿਵੈਲਪ ਕੀਤਾ। ਔਰ ਈਵਨ ਇਹ ਜਦੋਂ ਅਸੀਂ ਸਿਵਿਕ ਸੈਂਟਰ ਗਏ, ਸਾਡੀ ਥੱਕੇ ਹਾਰੇ ਸੀ, ਉਹਨਾਂ ਨੇ ਫੋਰਨ ਕੈਮਰੇ ਕੱਢੇ ਔਰ ਲੋਕਲ ਸਾਊਂਡ ਬਾਈਟ ਵੀ ਔਰ ਮੇਰਾ ਇੰਟਰਵਿਊ ਵੀ। ਸੋ ਬਾਈ ਈਵਨਿੰਗ ਜਿਨ੍ਹਾਂ ਨੂੰ ਨਹੀਂ ਵੀ ਪਤਾ ਸੀ ਕਿ ਭਾਈ ਜਿਹੜਾ ਉਹ ਕੀ ਹੈ, ਉਹਨਾਂ ਨੂੰ ਇਹ ਸੀ ਕਿ ਵੀ ਕਾਲਾਂ ਸ਼ੁਰੂ ਹੋ ਗਈਆਂ ਵੀ ਅਸੀਂ ਆ ਗਏ। ਔਰ ਅਗਲੇ ਦਿਨ ਅਸੀਂ ਇਸ ਗੱਲ ਨੂੰ ਯਕੀਨੀ ਬਣਾਇਆ ਕਿ ਅਰਲੀਅਰ ਅਸੀਂ ਪਹੁੰਚੀਏ। ਆਲਰੇਡੀ ਸਾਰਾ ਪ੍ਰੈਪਰੇਸ਼ਨ ਸੀ ਟੈਕਨੀਕਲ ਟੀਮ ਦੀ ਔਰ ਬਿਗਨਿੰਗ ਅਰਦਾਸ ਤੋਂ ਲੈ ਕੇ ਆਲਮੋਸਟ ਉਸੇ ਹੀ ਮੇਨ ਸਟੇਜ ਦੇ ਸਾਹਮਣੇ ਸਾਰਾ ਦਿਨ ਸਾਊਂਡ ਬਾਈਟਸ ਔਰ ਦੂਸਰੀਆਂ ਚੱਲਦੀਆਂ ਰਹੀਆਂ। ਹਰ ਇੱਕ ਨੂੰ ਹੀ ਮੌਕਾ ਦਿੱਤਾ ਗਿਆ। ਹਾਲਾਂ ਇੱਕ ਸਟੇਜ ਐਸੀ ਵੀ ਆਈ ਆਫਟਰਨੂਨ ਤੱਕ ਪਹੁੰਚਦੇ ਆ ਕਿ ਇੰਨੇ ਕੁ ਲੋਕਾਂ ਦਾ ਜਮਾਵੜਾ ਹੋ ਗਿਆ ਸੀ ਕਿ ਇੰਟਰਨੈਟ ਕਲੈਪਸ ਹੋ ਗਿਆ, ਫੋਨ ਵੀ ਨਹੀਂ ਸੀ ਚੱਲ ਰਹੇ, ਜਿਵੇਂ ਮਤਲਬ ਉਹਨਾਂ ਕਿ ਜਿੰਨਾ ਕੁ ਉਹਨਾਂ ਦੀ ਹੁੰਦਾ ਹੈ। ਹਾਂ, ਸੋ ਇਸ ਦੇ ਬਾਵਜੂਦ ਫਿਰ ਰਿਕਾਰਡਿੰਗ ਸ਼ੁਰੂ ਹੋ ਗਈ। ਲੇਕਿਨ ਜਿਉਂ ਹੀ ਉਹ ਰੀਸਟੋਰ ਹੋਇਆ ਬਾਈ ਈਵਨਿੰਗ ਜਿਹੜਾ ਉਹ ਸਾਰਾ ਉਸ ਨੂੰ ਬੈਕ ਟੂ ਬੈਕ ਸਾਰੇ ਪ੍ਰੋਗਰਾਮ ਨੂੰ ਚਲਾਇਆ ਗਿਆ। ਸੋ ਅਸੀਂ ਔਰ ਬਹੁਤ ਸਾਰੇ ਸਾਡੇ ਵੀਰ ਭੈਣਾਂ ਖਾਸ ਤੌਰ ਤੇ ਜਿਵੇਂ ਕਮਿਟਮੈਂਟ ਵਾਲੇ ਵੀਰ ਟੋਰਾਂਟੋ ਤੋਂ ਪਹੁੰਚੇ ਹੋਏ ਸੀ, ਵਾਰਸ ਪੰਜਾਬ ਦੇ ਉਹਨਾਂ ਦੇ ਉੱਥੋਂ ਦੇ ਐਕਟਿਵਿਸਟ, LA ਦੇ ਐਕਟਿਵਿਸਟ, ਦੂਸਰੇ ਪੂਰੇ 7-8 ਵੀਰ ਜਿਹੜੇ ਨੇ ਕਿੰਨੀ ਦੇਰ ਖੜੇ ਰਹੇ। ਔਰ ਅਸੀਂ ਜਿਹੜਾ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਦੀ ਸੈਕਰੀਫਾਈਸ ਔਰ ਜਿਸ ਪਾਸੇ ਉਹਨਾਂ ਨੇ ਪੰਥ ਨੂੰ ਤੋਰਿਆ, ਔਰ ਮੈਂ ਉਹਨਾਂ ਨੂੰ ਵੀ ਕਿਹਾ, ਮੈਂ ਕਿਹਾ ਅਜੇ ਉਹਨਾਂ ਦੀਆਂ ਇਨਿੰਗਸ ਸ਼ੁਰੂ ਹੋਣੀਆਂ ਨੇ, ਇਹ ਅਜੇ ਤਾਂ ਇੱਕ ਟ੍ਰੇਲਰ ਦਿਖਾ ਕੇ ਜਿਹੜਾ ਉਹਨਾਂ ਨੇ ਦੱਸਿਆ ਕਿ ਵੀ ਜਦੋਂ ਤੁਸੀਂ ਪੰਥ ਦੇ ਰਸਤੇ ਤੇ ਤੁਰਦੇ ਹੋ ਤੇ ਹਕੂਮਤਾਂ ਨੂੰ ਕਿਵੇਂ ਵਕਤ ਪੈਂਦੇ ਨੇ। ਸੋ ਇਸੇ ਤਰ੍ਹਾਂ ਟੋਰਾਂਟੋ ਤੋਂ ਸਾਡੇ ਵੀਰ ਸੰਤੋਖ ਸਿੰਘ ਭਾਊ, ਸਾਡੇ ਮੇਨ ਸ਼ਾਇਰ, ਉਹ ਪਹਿਲਾਂ ਦੇ ਕੇ ਆਏ ਹੋਏ ਸੀ। ਹਾਲਾਂ ਫਾਈਨਲ ਡੇ ਉੱਥੋਂ ਨਿਕਲਣ ਲੱਗੇ, ਉਹਨਾਂ ਦੇ ਨਾਲ ਮੁਲਾਕਾਤ ਹੋਈ। ਔਰ ਸਾਰੀ ਗੁਰਦੁਆਰਾ ਸਾਹਿਬਾਨ ਜਿੱਥੋਂ ਦੇ ਭਾਈ ਹਰਦੀਪ ਸਿੰਘ ਨਿੱਜਰ ਪ੍ਰੈਜ਼ੀਡੈਂਟ ਸਨ, ਉਹਨਾਂ ਦੀ ਸਮੁੱਚੀ ਕਮੇਟੀ ਔਰ ਦੂਸਰੇ ਕਿਹਦਾ ਮੈਂ ਜ਼ਿਕਰ ਕਰਾਂ, ਇਹ ਸਾਰੇ ਹੀ। ਔਰ ਸਾਡੇ ਵੀਰ ਬੌਬ ਸਿੰਘ, ਉਹ ਆਪਣੇ ਪੂਰਾ ਉਹਨਾਂ ਨੇ ਵਲੰਟੀਅਰ ਕੀਤਾ ਹੋਇਆ ਸੀ, ਉਸੇ ਸ਼ਾਮ ਹੀ ਆ ਗਏ ਔਰ ਅਗਲੇ ਦਿਨ ਸਵੇਰੇ ਜਿਹੜਾ ਉਹਨਾਂ ਨੇ ਬਿਲਕੁਲ ਤਿਆਰੀ ਦੇ ਨਾਲ ਆਏ ਔਰ ਉਹਨਾਂ ਨੇ ਸਾਊਂਡ ਬਾਈਟ ਵੀ ਦਿੱਤਾ। ਔਰ ਇਸ ਤੋਂ ਇਲਾਵਾ ਅਸੀਂ ਦੇਖਦੇ ਹਾਂ ਕਿ ਵੀ LA ਦੇ ਨੌਜਵਾਨ ਯੂਥ ਔਰ ਗੁਰਦੁਆਰਾ ਰਿਵਰ ਸਾਈਡ ਜਿੱਥੇ ਅਸੀਂ ਪਿੱਛੇ ਗਏ ਵੀ ਦੀਪ ਸਿੱਧੂ ਦੀ ਯਾਦ 'ਚ ਸਮਾਗਮ ਸੀ, ਉੱਥੋਂ ਪੂਰੀ ਬੱਸਾਂ ਵੀ LA ਰੀਜਨ ਤੋਂ 7-8 ਬੱਸਾਂ ਭਰ ਕੇ ਆਈਆਂ। ਦੂਸਰੇ ਗੁਰਦੁਆਰੇ ਵੀ ਬੁਆਨਾ ਪਾਰਕ, ਉਹਨਾਂ ਦੇ ਅਹੁਦੇਦਾਰ ਵੀ ਸਾਰੇ ਜਿਹੜੇ ਆ ਕੇ ਮਿਲੇ ਔਰ ਸਾਡੇ ਵੀਰ
ਐਲਏ ਤੋਂ ਜਿਹੜੇ ਨੇ ਉਹ ਪੂਰੇ ਉਤਸ਼ਾਹ ਨਾਲ ਨੌਜਵਾਨ ਯੰਗਸਟਰਸ ਨੂੰ ਉਹਨਾਂ ਨੇ ਕਾਫੀ ਨਾਲ ਜੋੜਿਆ। ਅੱਛਾ। ਫਿਰ ਕੱਲਾ ਇਹੀ ਨਹੀਂ ਹੁੰਦਾ ਕਿ ਵੀ ਇੱਕ ਪਾਸੇ ਜਿੱਥੇ ਜਦੋਂ ਵੀ ਜਿਵੇਂ ਮੈਂ ਅੱਗੇ ਵੀ ਬਿਆਨਿਆ ਸੀ ਕਿ ਜਦੋਂ ਸਭ ਕੁਝ ਤੁਸੀਂ ਕਲਪਦੇ ਹੋ ਕਿ ਕੀ ਹੋਏਗਾ ਤੇ ਫਿਰ ਤੁਸੀਂ ਦੇਖਦੇ ਹੋ ਕਿ ਵਟ ਕੈਨ ਗੋ ਰੋਂਗ, ਬਿਲਕੁਲ ਦੁਸ਼ਮਣ ਕੀ ਕਰੇਗਾ। ਸੋ ਅਸੀਂ ਲਗਾਤਾਰਤਾ ਨਾਲ ਇਹ ਵਾਰਨ ਵੀ ਕਰਦੇ ਰਹੇ ਆਪਣੇ ਪਹਿਲੇ ਪ੍ਰੋਗਰਾਮਾਂ 'ਚ ਕਿ ਭਾਈ ਕਿਸੇ ਵੀ ਭੜਕਾਟ ਤੋਂ ਵੀ ਬਚਣ ਦੀ ਲੋੜ ਹੈ ਔਰ ਕੁਛ ਨਾ ਕੁਛ ਸ਼ਰਾਰਤ ਸ਼ੈਤਾਨੀ ਕਿਸੇ ਲੈਵਲ ਤੇ ਹੋ ਸਕਦੀ ਹੈ। ਪਰ ਇਹ ਜਦੋਂ ਦੇ ਟਰਾਂਸਨੈਸ਼ਨਲ ਡਿਪਰੈਸ਼ਨ ਦੇ ਵਿੱਚ ਫਸੇ ਹੋਏ ਨੇ ਔਰ ਸਬੂਤ ਸਾਹਮਣੇ ਇੰਡਾਈਟਮੈਂਟ ਨਿਖਿਲ ਗੁਪਤਾ ਦੀ ਔਰ ਸਾਰਾ, ਹੁਣ ਉਹ ਥੋੜਾ ਜਿਹਾ ਹੋਰ ਵੀ ਸੰਭਲ ਕੇ ਚੱਲਦੇ ਨੇ। ਕੈਮੂਫਲੈਜ ਕਿਸਮ ਦੇ ਉਹਨਾਂ ਨੇ ਚੈਲੰਜ ਰੱਖੇ ਹੋਏ ਨੇ ਔਰ ਉਹ ਕੈਮੂਫਲੇਜ ਚੈਲੰਜ ਵੀ ਨਜ਼ਰ ਆਇਆ ਜਦੋਂ ਕਿ ਇਹਨਾਂ ਦਾ ਇੱਕ ਜਿਹੜਾ ਅੰਬੈਸੀ ਦੀ ਹੀ ਜਿਹੜੀ ਹੈ ਇਹ ਹੈ ਏਜੰਸੀ ਜਾਂ ਅਦਾਰਾ ਦੀਆ ਟੀਵੀ ਚੈਨਲ ਦੇ ਨਾਂ ਥੱਲੇ ਉਹਨਾਂ ਨੇ ਸ਼ੈਤਾਨੀ ਇਹ ਕੀਤੀ ਹੁੰਦੀ ਹੈ ਕਿ ਇੱਕ ਅੱਧਾ ਗੋਰਾ, ਕੋਈ ਕਾਲਾ, ਕੋਈ ਬੀਬੀ, ਕੋਈ ਰੰਗ ਬਰੰਗੀ, ਕੋਈ ਇੱਧਰ ਉੱਧਰ ਖੜੇ ਕੀਤੇ ਹੁੰਦੇ ਨੇ ਇਹ ਦੱਸਣ ਦੇ ਲਈ ਕਿ ਜਿਵੇਂ ਇਹ ਜਿਹੜਾ ਹੈ ਉਹ ਨਿਊਟਰਲ ਹੈ ਔਰ ਇਹ ਦੂਸਰਾ ਹੈ। ਸੋ ਇਵੇਂ ਅੱਗੇ ਵੀ ਜਦੋਂ ਉੱਥੇ ਰੈਲੀ ਹੋਈ ਹੈ ਪਿਛਲੇ ਕੁਝ ਸਮਾਂ ਪਹਿਲਾਂ ਤੇ ਉਦੋਂ ਵੀ ਉਹਨਾਂ ਨੇ ਆ ਕੇ ਕਨਫਰੰਟ ਕਰਕੇ ਔਰ ਜੇ ਭੜਕਾਟ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਸੀ। ਸੋ ਇਸ ਵਾਰ ਵੀ ਕਿਉਂਕਿ ਪਛਾਣੇ ਗਏ ਭਾਵੇਂ ਜਿੰਨੇ ਮਰਜ਼ੀ ਉਹ ਗਿੱਦੜ ਨੇ ਸ਼ੇਰ ਦੀ ਖੱਲ ਵੀ ਪਾਈ ਹੋਏ ਤੇ ਅੱਗੋਂ ਦਾ ਗਿੱਦੜ ਦਾ ਮਿਆਂਕਣਾ ਹੀ ਦੱਸ ਦਿੰਦਾ ਵੀ ਗਿੱਦੜ ਆ ਗਿਆ। ਔਰ ਸਾਡੇ ਐਲਏ ਵਾਲੇ ਵੀਰਾਂ ਨੇ ਔਰ ਸਾਨੂੰ ਉਹਨਾਂ ਨੇ ਛੋਟੀ ਵੀਡੀਓ ਵੀ ਭੇਜੀ ਹੈ। ਉਹਨਾਂ ਨੇ ਫਿਰ ਜਦੋਂ ਨਾਅਰੇਬਾਜ਼ੀ ਕੀਤੀ ਭਾਰਤ ਮਾਤਾ ਨੂੰ ਫਿਰ ਚੋਰ ਬਣਾ ਕੇ ਜਿਹੜਾ ਉਹ ਤਿਹਾੜ ਜੇਲ੍ਹ ਦੇ ਵਿੱਚ ਡੱਕਿਆ ਔਰ ਦੂਸਰਾ ਔਰ ਫਿਰ ਜਿਵੇਂ ਇਹ ਹੁੰਦਾ ਵੀ ਹੋਰ ਕੁਛ ਨਹੀਂ ਤਾਂ ਦੌੜੋ ਪੁਲਿਸ ਦੇ ਕੋਲ ਕਿ ਜੀ ਤਾਂ ਸਾਨੂੰ ਕੰਮ ਨਹੀਂ ਕਰਨ ਦਿੰਦੇ ਸਾਨੂੰ ਦੂਜਾ। ਲੇਕਿਨ ਇਹ ਸੀ ਕਿ ਕਿਉਂਕਿ ਆਲਰੇਡੀ ਦਰਸ਼ਕ ਦੇਖ ਵੀ ਸਕਦੇ ਨੇ ਟੀਵੀ ਤੇ ਜਿਹੜੀ ਉਸ ਵੀਡੀਓ ਦੀ ਹੈ ਰਿਕਾਰਡਿੰਗ ਔਰ ਕਿਉਂਕਿ ਐਡਮਿਨਿਸਟ੍ਰੇਸ਼ਨ ਪੂਰਾ ਚੇਤਨ ਸੀ ਔਰ ਇਹੀ ਨਹੀਂ ਕਿ ਵੀ ਮੌਕੇ ਦੇ ਉੱਤੇ ਸਿਕਿਉਰਿਟੀ ਦਾ ਪੂਰਾ ਇੱਕ ਉਹਨਾਂ ਨੇ ਸਿਕਿਉਰਿਟੀ ਕਵਰ ਥਰੋ ਕੀਤਾ ਹੋਇਆ ਸੀ ਪਰ ਸੈਨ ਫਰਾਂਸਿਸਕੋ ਦੀਆਂ ਉੱਚੀਆਂ ਬਿਲਡਿੰਗਸ ਦੇ ਉੱਤੇ ਉਹਨਾਂ ਦੇ ਸਨਾਈਪਰ ਸ਼ੂਟਰ ਵੀ ਸਨ ਔਰ ਉਹਨਾਂ ਨੇ ਇਸ ਗੱਲ ਨੂੰ ਯਕੀਨੀ ਬਣਾਇਆ ਹੋਇਆ ਸੀ ਕਿ ਵੀ ਬਿਲਕੁਲ ਪੀਸਫੁਲੀ ਇਹ ਇਵੈਂਟ ਹੋਏ ਔਰ ਜਿਵੇਂ ਸਿਵਿਕ ਸੈਂਟਰ ਦੇ ਵਿੱਚ ਹੋਣਾ ਔਰ ਮੈਂ ਜਿਵੇਂ ਆਪਣੀਆਂ ਪ੍ਰੈਜੈਂਟੇਸ਼ਨਸ ਕਰ ਵੀ ਕਿਹਾ ਕਿ ਉੱਥੋਂ ਦੇ ਪਰਸੋਂ ਦੇ ਉਹ ਸਾਰੇ ਕਿ ਭਾਈ ਇਹੀ ਸਿਵਿਕ ਸੈਂਟਰ ਹੈ ਔਰ ਇਹੀ ਧਰਤੀ ਹੈ ਸੈਨ ਫਰਾਂਸਿਸਕੋ ਦੀ ਜਿੱਥੇ ਕਦੇ 1918 ਦੇ ਵਿੱਚ ਫਸਟ ਵਰਲਡ ਵਾਰ ਐਂਡ ਹੋਣ ਤੋਂ ਬਾਅਦ ਲੀਗ ਆਫ ਨੇਸ਼ਨਸ ਹੋਂਦ 'ਚ ਆਈ ਸੀ। ਫਿਰ ਬੇਸ਼ੱਕ ਲੀਗ ਆਫ ਨੇਸ਼ਨਸ ਨੇ ਆਪਣੇ ਅਟੈਂਪਟ ਕੀਤੇ ਲੇਕਿਨ ਲਗਭਗ ਜਿਹੜਾ ਹੈ ਉਹ 20 ਸਾਲ ਬਾਅਦ ਹੀ ਸੈਕੰਡ ਵਰਲਡ ਵਾਰ ਦੀ ਸ਼ੁਰੂਆਤ ਹੋਈ। ਲੀਗ ਆਫ ਨੇਸ਼ਨਸ ਉਸ ਆਲਮੀ ਜੰਗ ਨੂੰ ਰੋਕ ਨਹੀਂ ਸਕੀ ਔਰ ਕਰੋੜਾਂ ਦੀ ਤਬਾਹੀ ਹੋਈ। 1939 ਤੋਂ 1945 ਤੱਕ ਚੱਲਿਆ ਸੈਕੰਡ ਵਰਲਡ ਵਾਰ। ਪਰ ਇਹ ਹੋਰ ਵੀ ਅਹਿਮੀਅਤ ਵਾਲਾ ਸ਼ਹਿਰ ਔਰ ਉਹ ਸੈਂਟਰ ਔਰ ਉਹ ਮੁਕਾਮ ਬਣ ਜਾਂਦਾ ਕਿ 10 ਦਸੰਬਰ 1948 ਨੂੰ ਇਸੇ ਮੁਕਾਮ ਦੇ ਉੱਤੇ ਉਦੋਂ ਲੀਗ ਆਫ ਨੇਸ਼ਨਸ ਦਾ ਤਾਂ ਭੋਗ ਪੈ ਗਿਆ। ਦੂਸਰੀ ਬਾਡੀ ਜਿਹੜੀ ਹੈ ਉਹ ਸੈਕੰਡ ਵਰਲਡ ਵਾਰ ਤੋਂ ਬਾਅਦ ਜਿਹਦੇ 'ਚ ਕਿ ਫਸਟ ਲੇਡੀ ਰੂਜ਼ਾਵੈਲਟ, ਫਰੈਂਕਲਿਨ ਰੂਜ਼ਾਵੈਲਟ ਦੀ ਵਾਈਫ ਜਿਹਨੂੰ ਫਸਟ ਲੇਡੀ ਕਿਹਾ ਜਾਂਦਾ ਅਮਰੀਕਾ 'ਚ ਔਰ ਕੈਨੇਡਾ ਦੇ ਸਕਾਲਰ ਔਰ ਦੂਸਰਿਆਂ ਨੇ ਹੋਰ ਵੀ ਪ੍ਰੋਮੀਨੈਂਟ ਰੋਲ ਅਦਾ ਕੀਤਾ ਤੇ ਉਹਦੇ 'ਚੋਂ ਯੂਨਾਈਟਿਡ ਨੇਸ਼ਨਸ ਆਰਗੇਨਾਈਜੇਸ਼ਨ UNO ਉਹਨੂੰ ਕਿਹਾ ਜਾਂਦਾ। ਹੁਣ ਤਾਂ ਉਹ ਲਫ਼ਜ਼ ਨਹੀਂ ਇਸਤੇਮਾਲ ਹੁੰਦਾ, ਇਕੱਲਾ UN ਹੁੰਦਾ ਯੂਨਾਈਟਿਡ ਨੇਸ਼ਨ। ਪਰ ਇਹ ਅਹਿਮੀਅਤ ਵਾਲੀ ਗੱਲ ਸੀ ਕਿ 10 ਦਸੰਬਰ 1948 ਨੂੰ ਇਸੇ ਮੁਕਾਮ ਤੇ 50 ਮੁਲਕ ਜਿਹੜੇ ਉਦੋਂ ਅਜੇ ਸਨ UN ਦੇ ਵਿੱਚ ਆਏ ਉਹਨਾਂ ਦੇ ਨੁਮਾਇੰਦਿਆਂ ਨੇ ਚਾਰਟਰ ਆਫ ਹਿਊਮਨ ਰਾਈਟਸ ਐਲਾਨਿਆ ਸੀ। ਚਾਰਟਰ ਆਫ ਹਿਊਮਨ ਰਾਈਟਸ ਅੱਜ ਵੀ ਜਦੋਂ ਇੰਟਰਨੈਸ਼ਨਲ ਹਿਊਮਨ ਰਾਈਟਸ ਡੇ ਇਸ ਨੂੰ ਮੰਨਿਆ ਜਾਂਦਾ ਅਸੀਂ ਉਸ ਨੂੰ ਡਿਸਕਸ ਕਰਦੇ ਹਾਂ ਔਰ ਇਸੇ ਹੀ ਚਾਰਟਰ ਆਫ ਹਿਊਮਨ ਰਾਈਟਸ ਜਿਹੜਾ ਫਿਰ ਕਰੂਸ਼ਲ ਬਣਿਆ ਜਦੋਂ ਅੱਜ ਦੁਨੀਆ ਨੂੰ ਵਰਲਡ ਇਜ਼ ਏ ਗਲੋਬਲ ਵਿਲੇਜ ਕਿਹਾ ਜਾਂਦਾ ਹੈ ਜਾਂ ਬਹੁਤ ਸਾਰੀਆਂ ਉਸ ਚਾਰਟਰ ਤੋਂ ਬਾਅਦ ਯੂਨਾਈਟਿਡ ਨੇਸ਼ਨਸ ਦੀਆਂ ਕਨਵੈਨਸ਼ਨਸ ਨੇ, ਪ੍ਰੋਟੋਕੋਲਸ ਨੇ, ਬਹੁਤ ਸਾਰੀਆਂ ਟ੍ਰੀਟੀਜ਼ ਨੇ ਜਿਹੜੀਆਂ ਉਸ ਚੋਂ ਨਿਕਲੀਆਂ। ਪਰ ਉਹਨਾਂ ਸਭ ਦਾ ਤੁਰਾਏ 10 ਦਸੰਬਰ 1948 ਦਾ ਜਿਹੜਾ ਹੈ ਉਹ ਚਾਰਟਰ ਆਫ ਹਿਊਮਨ ਰਾਈਟਸ ਸੀ ਜਿਸ ਦੇ ਵਿੱਚ ਰਾਈਟ ਆਫ ਸੈਲਫ ਡਿਟਰਮੀਨੇਸ਼ਨ, ਸਵੈ ਨਿਰਣੇ ਦਾ ਹੱਕ ਇਹ ਮੁੱਢਲੇ ਹੱਕ ਦੇ ਤੌਰ ਦੇ ਉੱਤੇ ਤਸਲੀਮ ਕੀਤਾ ਗਿਆ ਸੀ। ਸੋ ਇਹ ਮੈਂ ਸਮਝਦਾ ਹਾਂ ਕਿ ਵੀ ਇੱਕ
ਪੋਜ਼ਿਟਿਵ ਕੋਇਨਸੀਡੈਂਸ ਹੈ ਕਿ ਜਿੱਥੇ 10 ਦਸੰਬਰ 1948 ਨੂੰ ਇਸ ਹੱਕ ਨੂੰ ਕਬੂਲਿਆ ਗਿਆ ਸੀ, ਉੱਥੇ ਹੀ ਲਗਭਗ ਤੁਸੀਂ ਉਹਦੇ 'ਚ ਅੰਦਾਜ਼ਾ ਲਾ ਲਓ ਕਿ 77-78 ਸਾਲ ਬਾਅਦ ਉਸੇ ਮੁਕਾਮ 'ਤੇ 28 ਜਨਵਰੀ 2024 ਨੂੰ ਸਿੱਖ ਕੌਮ ਦਾ ਵੱਡਾ ਇਕੱਠ ਸੁਨਾਮੀ ਇਸ ਗੱਲ ਦੇ ਉੱਤੇ ਮੋਹਰ ਲਾ ਰਹੀ ਸੀ ਕਿ ਸਾਨੂੰ ਇਸ ਹੱਕ ਦੇ ਤਹਿਤ ਜਿਹੜਾ ਹੈ ਉਹ ਮੁਲਕ ਸਾਡਾ ਆਜ਼ਾਦ ਕੀਤਾ ਜਾਏ, ਭਾਰਤੀ ਕਬਜ਼ੇ ਤੋਂ ਛਡਾਇਆ ਜਾਏ। ਕਿਉਂਕਿ ਮੈਂ ਇਸ ਲਈ ਕਹਿ ਰਿਹਾ ਕਿ ਇਹ ਕੌਮ ਜਿਹੜੀ ਹੈ ਉਸ ਦੀ ਨੇ ਇਹਨੂੰ ਐਂਡੋਰਸ ਕੀਤਾ, ਕਿਉਂਕਿ ਜਦੋਂ ਅਸੀਂ ਇਸ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੇ ਹੱਕ ਦੀ ਗੱਲ ਕਰਦੇ ਹਾਂ ਔਰ ਉੱਥੇ ਵੀ ਬਹੁਤ ਸਾਰਿਆਂ ਵੱਲੋਂ ਪੁੱਛਿਆ ਗਿਆ, ਕੁਛ ਦੀਆਂ ਲਿਖਤਾਂ ਵੀ ਆਈਆਂ ਨੇ, ਹੁਣ ਹਰ ਇੱਕ ਕਿਸਮ ਦੇ ਨੇ। ਕਈਆਂ ਨੂੰ ਇਹ ਲੱਗਦਾ ਕਿ ਜੀ ਇਹ ਵੋਟਾਂ ਪੈ ਗਈਆਂ ਨੇ, ਜਦੋਂ ਪੈਂਦੀਆਂ ਜਾਣਗੀਆਂ ਤੇ ਸਾਡਾ ਮੁਲਕ UN ਬਣਾ ਦੇਗੀ। ਇੱਕ ਇਹ ਵੀ ਕਾਉਂਟ ਹੈ। ਇੱਕ ਦਾ ਹੈ ਕਿ ਵੀ ਇਹ ਵੋਟਾਂ ਹੀ ਮੁਲਕ ਬਣਨ ਲਈ ਪੈ ਰਹੀਆਂ ਨੇ, ਔਰ ਹਾਲਾਂ ਸਿੱਖਸ ਫਾਰ ਜਸਟਿਸ ਨੇ ਇਸ ਨੂੰ ਬਿਲਕੁਲ ਕਲੀਅਰ ਕੀਤਾ ਹੋਇਆ ਕਿ ਇਹ ਨੌਨ ਬਾਈਂਡਿੰਗ ਹੈ। ਹੁਣ ਮੈਂ ਇਨ ਬਰੀਫ ਜਿਹੜੇ ਨਵੇਂ ਵੀਰ ਭੈਣਾਂ ਥੋੜ੍ਹੇ ਬਹੁਤ ਇਸ ਬਾਰੇ ਜਾਣਨਾ ਚਾਹੁੰਦੇ ਨੇ, ਇੱਕ ਰੈਫਰੈਂਡਮ ਜਾਂ ਪਲੈਬਸਾਈਟ ਲਫ਼ਜ਼ ਜਿਹਨੂੰ ਕਿਹਾ ਜਾਂਦਾ ਸੀ, ਉਹ ਹੁੰਦਾ ਜਿਹੜਾ ਯੂਨਾਈਟਿਡ ਨੇਸ਼ਨਸ ਕਰਵਾਉਂਦੀ ਹੈ। ਯੂਨਾਈਟਿਡ ਨੇਸ਼ਨਸ ਉਸ ਮਾਮਲੇ ਦੇ ਵਿੱਚ ਹੀ ਜਿਹੜੀ ਹੈ ਇੰਟਰਵੀਨ ਕਰਦੀ ਹੈ ਜਿੱਥੇ ਕਿ ਜਿਹੜੀ ਧਿਰ ਦੇ ਨਾਲ ਮੁਕਾਮੀ ਸਰਕਾਰ ਦਾ ਝਗੜਾ ਚੱਲ ਰਿਹਾ ਹੋਏ, ਦੋਵੇਂ ਧਿਰਾਂ ਮੰਨ ਜਾਣ ਕਿ ਯੂਨਾਈਟਿਡ ਨੇਸ਼ਨਸ ਆਪਣੇ ਆਬਜ਼ਰਵਰ ਭੇਜੇ ਔਰ ਉਸ ਖਿੱਤੇ ਦੇ ਲੋਕ ਵੋਟ ਪਾ ਕੇ ਡਿਸਾਈਡ ਕਰਨਗੇ ਕਿ ਉਹ ਅੱਡ ਹੋਣਾ ਚਾਹੁੰਦੇ ਨੇ ਜਾਂ ਉਸੇ ਹੀ ਮੁਲਕ ਨਾਲ ਰਹਿਣਾ ਚਾਹੁੰਦੇ ਨੇ। ਜਿਵੇਂ ਇਸ ਕਿਸਮ ਦਾ ਰੈਫਰੈਂਡਮ 90s ਦੇ ਵਿੱਚ ਈਸਟ ਤੈਮੂਰ ਦੇ ਵਿੱਚ ਕਰਾਇਆ ਗਿਆ। ਹੁਣ ਇੰਡੋਨੇਸ਼ੀਆ ਜਿਹਦੇ 18,000 ਤੋਂ ਜ਼ਿਆਦਾ ਆਈਲੈਂਡ ਨੇ, ਈਸਟ ਤੈਮ ਔਰ ਮੁਸਲਮਾਨ ਦੁਨੀਆ ਦਾ ਸਭ ਤੋਂ ਜ਼ਿਆਦਾ ਆਬਾਦੀ ਵਾਲਾ ਮੁਲਕ ਮੁਸਲਮਾਨਾਂ ਦਾ ਇੰਡੋਨੇਸ਼ੀਆ ਹੈ, ਲੇਕਿਨ ਇਹ ਈਸਟ ਤੈਮੂਰ ਦਾ ਆਈਲੈਂਡ ਛੋਟਾ ਜਿਹਾ ਹੈ, ਇਹਦੇ 'ਚ ਈਸਾਈਆਂ ਦੀ ਮੈਜੋਰਿਟੀ ਸੀ ਔਰ ਉਹ ਅੱਡ ਹੋਣਾ ਚਾਹੁੰਦਾ ਸੀ ਔਰ ਇੰਡੋਨੇਸ਼ੀਆ ਦੀ ਗਵਰਨਮੈਂਟ ਨੇ ਵੀ ਕਿਹਾ ਜੀ ਠੀਕ ਹੈ ਕਰਵਾ ਲਓ। ਔਰ ਉਹਦੇ 'ਚ ਮੈਨੂੰ ਯਾਦ ਹੈ ਇੱਥੇ ਪਾਕਿਸਤਾਨ ਦੇ ਐਂਬੈਸਡਰ ਹੁੰਦੇ ਸੀ UN ਦੇ ਵਿੱਚ, ਅਬਦੁਲ ਮਾਰਕਰ, ਉਹ ਪਾਰਸੀ ਸਨ, ਉਹ ਐਜ਼ ਏ ਆਬਜ਼ਰਵਰ ਗਏ ਸੀ, ਸ਼ਾਇਦ 1993-94 ਦੀ ਗੱਲ ਹੋਏਗੀ। ਔਰ ਈਸਟ ਤੈਮੂਰ ਦੇ ਲੋਕਾਂ ਨੇ ਫੈਸਲਾ ਕੀਤਾ ਵੀ ਅਸੀਂ ਅੱਡ ਮੁਲਕ ਹੋਣਾ ਔਰ ਉਹ ਇੰਡੋਨੇਸ਼ੀਆ ਤੋਂ ਅੱਡ ਹੋਏ। ਕੁਛ ਵਰੇ ਪਹਿਲਾਂ ਕੋਵਿਡ ਤੋਂ ਅਸੀਂ ਦੇਖਦੇ ਹਾਂ ਕਿ ਇਵੇਂ ਹੀ UN ਦੀ ਸਰਪ੍ਰਸਤੀ ਦੇ ਥੱਲੇ ਸੁਡਾਨ ਮੁਲਕ ਦਾ ਇੱਕ ਹਿੱਸਾ ਜਿਹਨੂੰ ਸਾਊਥ ਸੁਡਾਨ ਕਹਿੰਦੇ ਨੇ, ਜਿਨ੍ਹਾਂ ਦਾ ਉੱਥੇ ਵੀ ਕ੍ਰਿਸਚਨ ਮੁਸਲਿਮ ਦਾ ਰੌਲਾ ਹੈ, ਹਾਲਾਂ ਉਹਦੇ 'ਚ ਅਮਰੀਕਨਾਂ ਦਾ ਇੰਟਰਸਟ, ਵੈਸਟਰਨ ਪਾਵਰਸ ਦਾ ਵੀ ਸੀ ਕਿਉਂਕਿ ਉਹ ਆਇਲ ਹੈਗਾ ਉੱਥੇ। ਸੋ ਉਹਦੇ 'ਚ ਵੀ ਵੋਟਾਂ ਪਵਾਈਆਂ ਗਈਆਂ ਔਰ ਸਾਊਥ ਸੁਡਾਨ ਦੇ ਲੋਕਾਂ ਨੇ ਅੱਡ ਮੁਲਕ ਹੋਣ ਦਾ ਫੈਸਲਾ ਲਿਆ। ਸੋ ਇਹ ਜਿਨ੍ਹਾਂ ਨੂੰ UN ਸਪਾਂਸਰਡ ਰੈਫਰੈਂਡਮ ਕਿਹਾ ਜਾਂਦਾ ਹੈ ਇਹ ਨੇ। ਦੂਸਰੇ ਉਸ ਹਾਲਤ ਦੇ ਵਿੱਚ ਜਿਹਦੇ 'ਚ UN ਇਨਵੋਲਵ ਨਹੀਂ ਹੁੰਦੀ, ਜਿਹੜੇ ਮੁਲਕ ਦੀ ਸਰਕਾਰ ਹੈ ਜਿਸ ਤੋਂ ਅੱਡ ਹੋਣਾ ਚਾਹੁੰਦੇ ਨੇ ਉਹੀ ਕਹਿਣ ਕਿ ਜੀ ਤੁਸੀਂ ਆਪ ਹੀ ਜਿਹੜਾ ਉਹ ਆ ਜਾਓ, ਅਸੀਂ ਡਿਸਾਈਡ ਕਰ ਲੈਂਦੇ ਹਾਂ, ਜੇ ਤੁਸੀਂ ਅੱਡ ਹੋਣਾ ਚਾਹੁੰਦੇ ਹੋ ਅਸੀਂ ਤੁਹਾਨੂੰ ਅੱਡ ਕਰ ਦਿੰਦੇ। ਉਹਦੇ ਜਿਹੜਾ ਕਲਾਸੀ ਉਦਾਹਰਣ ਹੈ ਕੁਬੈਕ, ਕਿ ਕਿਊਬੈਕ ਦੇ ਵਿੱਚ 1980 ਦੇ ਵਿੱਚ ਔਰ 1995 ਦੇ ਵਿੱਚ, ਕਿਊਬੈਕ ਫਰਾਂਸੀਸੀ ਮੂਲ ਦੇ ਲੋਕਾਂ ਦੀ ਮੈਜੋਰਿਟੀ ਹੈ, ਬਹੁਤ ਵੱਡਾ ਸੂਬਾ ਹੈ, ਉਹਨਾਂ ਦੀ ਹੁਣ ਵੀ ਪਾਰਟੀ ਹੈ ਜਿਹੜੀ ਅੱਡ ਹੋਣਾ ਚਾਹੁੰਦੀ ਹੈ, ਬਲੌਕ ਕਿਊਬੇਕੋਇਸ, ਉਹਨਾਂ ਦੇ ਸ਼ਾਇਦ 40 ਦੇ ਕਰੀਬ MP ਵੀ ਨੇ। ਸੋ ਦੋਨੋਂ ਵਾਰ 1980 'ਚ ਵੀ ਉਹਨਾਂ ਨੇ ਕਰਵਾਇਆ, ਫਿਰ ਉਹਨਾਂ ਨੇ 10-12 ਸਾਲ ਬਾਅਦ ਰੌਲਾ ਪਾਇਆ ਨਹੀਂ ਅਸੀਂ ਦੁਬਾਰਾ ਕਰਵਾਉਣਾ, 1995 'ਚ ਕਰਵਾਇਆ, ਪਰ ਦੋਨੋਂ ਵਾਰ ਹੀ ਕਿਊਬੈਕ ਦੇ ਲੋਕਾਂ ਨੇ ਫੈਸਲਾ ਕੀਤਾ ਵੀ ਅਸੀਂ ਕੈਨੇਡਾ ਦੇ ਨਾਲ ਰਹਿਣਾ ਚਾਹੁੰਦੇ। ਇਸ ਕਿਸਮ ਦਾ ਰੈਫਰੈਂਡਮ ਹੀ 2016 ਦੇ ਵਿੱਚ ਸਕਾਟਲੈਂਡ ਦੇ ਵਿੱਚ ਡੇਵਿਡ ਕੈਮਰੌਨ ਉਹਨਾਂ ਦਾ ਪ੍ਰਾਈਮ ਮਿਨਿਸਟਰ ਸੀ, ਇਹ ਕਰਵਾਇਆ ਗਿਆ ਔਰ ਸਕਾਟਲੈਂਡ ਦੇ ਲੋਕਾਂ ਨੇ ਵੀ ਮੇਨ ਸਟ੍ਰੀਮ UK 'ਚ ਰਹਿਣ ਦਾ ਫੈਸਲਾ ਕੀਤਾ। ਥਰਡ, ਜਿਹਨੂੰ ਜਦੋਂ ਨੌਨ ਬਾਈਂਡਿੰਗ ਲਫ਼ਜ਼ ਕਿਹਾ ਜਾਂਦਾ ਹੈ, ਇਸ ਦਾ ਮਤਲਬ ਹੈ ਕਿ ਵੀ ਇਹ UN ਸਪਾਂਸਰਡ ਨਹੀਂ ਹੈ ਕੰਟਰੀ। ਇੰਡੀਆ ਤਾਂ ਸਾਡੀ, ਉਹਨੇ ਤਾਂ ਟੋਟਲ ਵਾਰ ਡਿਕਲੇਅਰ ਕੀਤੀ ਹੋਈ ਹੈ ਸਿੱਖਾਂ ਦੇ ਖਿਲਾਫ, ਉਹਨਾਂ ਨੇ ਸਾਨੂੰ ਹੱਕ ਕਿਵੇਂ ਦੇਣਾ ਹੈ। ਲੇਕਿਨ ਸਿੱਖ ਕੌਮ ਆਪਣੀ ਵਿਲ, ਜਿਹੜੀ ਪਰਸੀਕਿਊਟਡ ਕੌਮ ਹੈ, ਜਿਸ ਦੇ ਕੋਲ ਪੋਲੀਟੀਕਲ ਪਾਵਰ ਜਿਹੜੀ ਹੈ, ਪੌਣੇ 200 ਸਾਲ ਪਹਿਲਾਂ ਤੱਕ ਸਾਡੇ ਕੋਲ ਆਪਣਾ ਮੁਲਕ ਸੀ, ਜਿਹੜੀ ਤੀਸਰੀ ਧਿਰ ਸੀ ਜਦੋਂ ਕਿ ਨੈਗੋਸ਼ੀਏਸ਼ਨਸ ਹੋਈਆਂ ਟ੍ਰਾਂਸਫਰ ਆਫ ਪਾਵਰ ਦੇ ਲਈ, ਉਹ ਆਪਣੀ ਵਿਲ, ਖਾਸ ਤੌਰ 'ਤੇ ਕਿਉਂਕਿ ਡਾਇਸਪੋਰਾ ਫਰੀ ਗੱਲ ਕਰ ਸਕਦਾ ਹੈ, ਉਹ ਆਪਣੀ ਵਿਲ ਦਿਖਾ ਰਹੇ ਨੇ ਕਿ ਭਾਈ ਅਸੀਂ ਭਾਰਤ ਦੇ ਨਾਲ ਨਹੀਂ ਰਹਿਣਾ ਚਾਹੁੰਦੇ, ਅਸੀਂ ਆਜ਼ਾਦ ਮੁਲਕ ਚਾਹੁੰਦੇ ਹਾਂ।
ਔਰ ਜਿੰਨੀ ਵੱਡੀ ਗਿਣਤੀ ਦੇ ਵਿੱਚ ਇਹ ਸਾਰੀ ਮੁਹਿੰਮ ਚੱਲ ਰਹੀ ਹੈ, ਜਿਹੜੀ ਕਿ ਇੱਕ ਬੜੀ ਪੋਜ਼ਿਟਿਵ ਕੈਂਪੇਨਿੰਗ ਹੈ, ਇੱਕ ਪੀਰੀਅਡ 'ਚ ਆਏਗਾ ਫਾਈਨਲ ਜਿਹੜਾ ਉਹ ਪੰਜਾਬ ਦੇ ਵਿੱਚ ਜਿੱਥੇ ਮੈਜੋਰਟੀ ਸਿੱਖ, ਉਹ ਵੀ ਕਾਲ ਦਿੱਤੀ ਜਾਏਗੀ। ਹੁਣ ਉਹਨਾਂ ਦੋਨਾਂ ਹਾਲਾਤਾਂ ਦੇ ਵਿੱਚ ਜੇ ਤਾਂ, ਔਰ ਇਹ ਜਿਹੜਾ ਇੱਕ ਖੌਫ ਟੁੱਟਣਾ ਹੈ ਬਹੁਤ ਵੱਡੀ ਗੱਲ ਹੈ, ਉੱਥੇ ਵੀ ਲੋਕ ਨਿਕਲਣਗੇ, ਤੇ ਜੇ ਫੋਰਸਫੁਲੀ ਉੱਥੇ ਦਬਾਉਣ ਦੀ ਕੋਸ਼ਿਸ਼ ਕੀਤੀ ਜਾਏਗੀ ਹਕੂਮਤ ਵੱਲੋਂ, ਇਹ ਵੀ ਸਾਡੇ ਕੇਸ ਨੂੰ ਅੱਗੇ ਲੈ ਕੇ ਜਾਏਗਾ। ਸੋ ਅਸੀਂ ਸਮਝਦੇ ਹਾਂ ਵੀ ਇਹ ਇਸ ਕੈਂਪੇਨ ਦੀ ਅਹਿਮੀਅਤ ਹੈ ਕਿ ਇਸ ਪੈਮਾਨੇ ਦੇ ਉੱਤੇ ਜਿੱਥੇ ਇੱਕ ਅਵੇਅਰਨੈਸ ਲੈਵਲ ਦੂਸਰਿਆਂ ਤੱਕ ਵੀ, ਜਦੋਂ ਤੁਸੀਂ ਕਿਹਾ ਕਿ ਵੀ ਬਹੁਤ ਸਾਰੇ ਬਰਤਾਂਤ ਟੁੱਟੇ ਨੇ, ਤਾਂ ਉਹਨਾਂ 'ਚ ਇੱਕ ਬਰਤਾਂਤ ਤਾਂ ਇਹੀ ਸੀ ਕਿ ਜੀ ਇਹ ਤਾਂ ਐਵੇਂ ਚੰਦ ਜਿਨ੍ਹਾਂ ਨੇ ਆਪਣਾ ਹਲਵਾ ਮਾਂਡੇ ਦੀਆਂ ਦੁਕਾਨਾਂ ਖੋਲੀਆਂ ਹੋਈਆਂ, ਬਸ ਸਿੱਖ ਤਾਂ ਚਾਹੁੰਦਾ ਹੀ ਨਹੀਂ, ਉਹ ਵੀ ਨੈਰੇਟਿਵ ਟੁੱਟਾ। ਫਿਰ ਇਹ ਹੁੰਦਾ ਸੀ ਜੀ ਨਗਰ ਕੀਰਤਨ 'ਚ ਲੋਕ ਤਾਂ ਗੁਰੂ ਦੇ ਲਈ ਆਉਂਦੇ ਨੇ, ਸ਼ਰਧਾ ਲਈ ਆਉਂਦੇ ਨੇ, ਇਹ ਡਾਢੇ ਜਿਹੇ ਕਿਸਮ ਦੇ ਡੰਡੇ ਲੈ ਕੇ ਉੱਤੇ ਚੜ੍ਹ ਜਾਂਦੇ ਨੇ, ਖਾਲਿਸਤਾਨ ਜਿੰਦਾਬਾਦ ਕਰਾਈ ਜਾਂਦੇ ਨੇ, ਆਮ ਤਾਂ ਸੰਗਤ ਬੋਲ ਹੀ ਨਹੀਂ ਰਹੀ ਹੁੰਦੀ, ਉਹ ਤਾਂ ਆਪਣੇ ਗੁਰੂ ਦਾ ਦਿਨ ਮਨਾਉਣ ਆਈ ਹੁੰਦੀ। ਹੁਣ ਇਹ ਨੈਰੇਟਿਵ ਵੀ ਟੁੱਟਾ ਬੜੀ ਬੁਰੀ ਤਰ੍ਹਾਂ ਕਿ ਭਾਈ ਉੱਥੇ ਜਿਹੜੇ ਸੈਲਾਬ ਆਇਆ ਜਾਂ ਸੁਨਾਮੀ ਆਈ, ਜਿਹੜੇ ਲੋਕ ਵੋਟ ਪਾਉਣ ਲਈ ਆਏ, ਉਹ ਤਾਂ ਉਹੀ ਸੀ ਜਿਹੜੇ ਆਏ ਖਾਲਿਸਤਾਨ ਲਈ ਵੋਟ ਪਾਉਣ, 6-6 ਘੰਟੇ ਲਾਈਨ 'ਚ ਲੱਗੇ ਹੋਏ ਨੇ। ਥਰਡਲੀ, ਜਿਹੜੀ ਕਿਸੇ ਵੀ ਹਕੂਮਤ ਦਾ ਸਭ ਤੋਂ ਸਖਤ ਹਥਿਆਰ ਹੁੰਦਾ ਹੈ, ਔਰ ਬਾਹਮਣਾ ਦਾ ਤਾਂ ਹੈ ਹੀ ਹੈ, ਸਾਮ ਦਾਮ ਦੰਡ ਭੇਦ ਦੰਡ, ਪਨਿਸ਼। ਉੱਥੇ ਉਹਨਾਂ ਨੇ ਨਸਲ ਮਾਰੀ, ਇੱਕ ਡਰੱਗੀ ਬਣਾਈ। ਇੱਥੇ ਜੋ ਉਹਨਾਂ ਨੇ ਟਰਾਂਸਨੈਸ਼ਨਲ ਡਿਪਰੈਸ਼ਨ, ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਔਰ ਗੁਰਪਤਵੰਤ ਸਿੰਘ ਪੰਨੂ ਮਰਡਰ ਪਲਾਟ ਜਿਹੜਾ ਅਨਰੇਵਲ ਕੀਤਾ ਇੱਥੇ ਏਜੰਸੀਆਂ ਨੇ, ਕਿ ਜਿਹੜੇ ਡਾਇਸਪੋਰਾ 'ਚ ਥੋੜ੍ਹੇ ਬਹੁਤ ਕਰਦੇ ਨੇ, ਕਿੰਨਿਆਂ ਦੀਆਂ ਪ੍ਰਾਪਰਟੀਆਂ ਜ਼ਬਤ ਕਰ ਲਈਆਂ, ਦਹਿਸ਼ਤਗਰਦ ਬਣਾਤਾ, ਇੰਟਰਪੋਲ ਨੋਟਿਸ ਕਰਤਾ। ਹੁਣ ਹਾਲਾਂਸਰੀ ਦੇ ਵਾਲਿਆਂ ਨੇ ਤਾਂ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਤੋਂ ਬਾਅਦ ਹੀ ਜਿਹੜੇ 2 ਉੱਥੇ ਵੋਟਿੰਗ ਹੋਈਆਂ ਉਹਦੇ 'ਚ ਹੀ ਉਹ ਦੱਸਦਾ ਸੀ, ਲੇਕਿਨ ਅਮਰੀਕਾ ਦੇ ਵਿੱਚ ਇਹ ਪਹਿਲੀ ਵਾਰ ਹੋਣ ਜਾ ਰਿਹਾ ਸੀ। ਹੁਣ ਜਿਵੇਂ ਉਹਨਾਂ ਨੇ ਫਾਈਨਲੀ ਜਿਹੜਾ ਉਹਨਾਂ ਦਾ ਕਮਿਸ਼ਨਰ ਹੈ ਵੋਟਿੰਗ ਦਾ, ਉਹਨੇ ਐਲਾਨ ਕੀਤਾ ਵੀ ਇੰਨੇ ਕੁ ਲੋਕ ਤਾਂ ਬਿਨਾਂ ਵੋਟ ਤੋਂ ਰਹਿ ਗਏ। 31 ਮਾਰਚ ਨੂੰ ਜਿਹੜਾ ਸੈਕਰਾਮੈਂਟੋ, ਜਿਹੜੀ ਕੈਪੀਟਲ ਹੈ ਕੈਲੀਫੋਰਨੀਆ ਦੀ, ਉਸ ਦੇ ਵਿੱਚ ਹੋਏਗਾ। ਸੋ ਜਿਸ ਅੰਦਾਜ਼ ਦੇ ਵਿੱਚ ਆਏ ਲੋਕ, ਉਹਦੇ 'ਚੋਂ ਇਹ ਗੱਲ ਆਪਣੇ ਆਪ ਦੇ ਵਿੱਚ ਇੱਕ ਸਬੂਤ ਹੈ ਕਿ ਭਾਈ ਲੁਕਵਾਂ ਚੈਲੰਜ ਤਾਂ ਸ਼ਾਇਦ ਸਾਨੂੰ ਸਮਝ ਨਹੀਂ ਆਉਂਦਾ, ਕੰਸਪੀਰੇਸੀ ਜਾਂ ਸਾਜ਼ਿਸ਼, ਪਰ ਜਦੋਂ ਕੋਈ ਖੁੱਲ੍ਹਾ ਚੈਲੰਜ ਕਰਦਾ ਹੈ, ਇਹਨਾਂ ਨੂੰ ਸ਼ਾਇਦ ਦਿੱਲੀ ਦੇ ਹਾਕਮਾਂ ਨੂੰ ਅਹਿਸਾਸ ਹੀ ਨਹੀਂ ਸੀ ਕਿ ਭਾਈ ਇਹ ਤਾਂ ਸਿੱਖ ਜਿਹੜੇ ਜਾਨ ਤਲੀ ਤੇ ਧਰ ਕੇ, ਸੀਸ ਤਲੀ ਤੇ ਧਰ ਕੇ ਜੂਝਣਾ ਜਾਣਦੇ ਨੇ, ਉਹਨਾਂ ਨੂੰ ਤੁਸੀਂ ਪ੍ਰਾਪਰਟੀਆਂ ਕਰੁੱਕ ਕਰਨੀਆਂ ਜਾਂ ਉਹਨਾਂ ਇੱਥੇ ਤੁਸੀਂ ਉਹਨਾਂ ਦੀਆਂ ਉਹਨੂੰ ਜਿਹੜਾ ਉਹ ਕਿਲਿੰਗ ਸਪਰੀ ਸ਼ੁਰੂ ਕਰਕੇ ਤੁਸੀਂ ਉਹਨਾਂ ਦੀ ਆਵਾਜ਼ ਨੂੰ ਦਬਾ ਨਹੀਂ ਸਕਦੇ। ਸੋ ਇਸ ਸਾਰੇ ਨੂੰ ਅਸੀਂ ਇਸ ਲਿਹਾਜ਼ ਦੇ ਨਾਲ ਦੇਖਦੇ ਕਿ ਇਹ ਆਪਣੇ ਆਪ ਦੇ ਵਿੱਚ ਇਸ ਨੈਰੇਟਿਵ ਨੂੰ ਵੀ ਤੋੜਦਾ। ਔਰ ਥਰਡ, ਔਰ ਇਸ ਦੇ ਨਾਲ ਮੋਸਟ ਪਾਵਰਫੁਲ, ਕਿ ਜੀ ਇਹ ਤਾਂ ਆਪਸ 'ਚ ਹੀ ਨਹੀਂ ਹੈ ਜਥੇਬੰਦੀਆਂ ਨੇ ਕੋਈ ਇੱਧਰ ਨੂੰ ਮੂੰਹ ਚੁੱਕਿਆ, ਕਿਸੇ ਨੇ ਉੱਧਰ ਨੂੰ ਚੁੱਕਿਆ, ਇਹ ਤਾਂ ਇੱਕ ਦੂਜੇ ਨਾਲ ਗੱਲ, ਇਹ ਠੀਕ ਹੈ ਮਤਭੇਦ ਨੇ, ਹੁੰਦੇ ਵੀ ਨੇ, ਜ਼ਿੰਦਾ ਕੌਮਾਂ 'ਚ ਹੁੰਦੇ ਨੇ, ਪਰਸਨੈਲਿਟੀ ਕਲੈਸ਼ ਵੀ ਹੁੰਦੇ ਨੇ, ਬਚਕਾਨਾ ਹਰਕਤਾਂ ਵੀ ਹੁੰਦੀਆਂ, ਉਹ ਹਰ ਥਾਂ ਹੀ ਦੇਖਣ ਨੂੰ ਮਿਲਦੀਆਂ। ਉਹ ਇਹ ਨਹੀਂ ਹੈ ਵੀ ਅਸੀਂ ਉਹਨਾਂ ਤੋਂ ਬਰੀ ਕਰਦੇ ਹਾਂ ਇਹਨਾਂ ਨੂੰ, ਕਿਸੇ ਨੂੰ ਵੀ। ਲੇਕਿਨ ਇਹਦੇ ਬਾਵਜੂਦ ਕਿ ਇਹ ਸਾਰਾ ਜਿਹੜਾ ਉਹ ਐਗਜ਼ਿਸਟ ਕਰਦਾ ਹੈ, ਪਰ ਹਰ ਜਥੇਬੰਦੀ, ਹਰ ਗੁਰਦੁਆਰਾ ਕਮੇਟੀ, ਹਰ ਮਿਸਲ ਦੇ ਝੰਡੇ ਵਾਲਾ ਜਿਹੜਾ ਉਹ ਹੁਮ ਹੁਮਾ ਕੇ ਪਹੁੰਚਿਆ। ਇਸ ਤੋਂ ਵੱਧ ਕੇ ਜਿਹੜੇ ਕਹਿੰਦੇ ਨੇ ਜੀ ਸਿੱਖਾਂ 'ਚ ਏਕਤਾ ਨਹੀਂ ਹੈ, ਏਕਤਾ ਹੋਏ ਪਹਿਲਾਂ, ਏਕਤਾ ਤਾਂ ਏਜੰਡੇ ਦੀ ਹੁੰਦੀ ਹੈ। ਸੋ ਜ਼ਾਹਰ ਹੈ ਕਿ ਵੀ ਇਸ ਏਜੰਡੇ ਦੇ ਉੱਤੇ ਏਕਤਾ ਸੀ ਔਰ ਉਸ ਨੇ ਆਪਣੀ ਸਟਰੈਂਥ ਨੂੰ ਦਿਖਾਇਆ। ਔਰ ਬਹੁਤ ਸਾਰੇ ਦੇਖ ਰਹੇ ਸੀ ਕਿ ਜੀ ਇੰਡੀਅਨ ਮੀਡੀਆ ਕੀ ਕਹੇਗਾ। ਮੈਂ ਕਿਹਾ ਜੀ ਉਹ ਬਲੈਕ ਆਊਟ ਕਰ ਦੇਣਗੇ ਖਬਰ, ਕਿਉਂਕਿ ਉਹਨਾਂ ਨੇ ਤਾਂ ਈਵਨ ਜਿਹੜੇ ਕੁਝ ਹਫ਼ਤਿਆਂ ਤੋਂ ਜਿਹੜੀ ਪ੍ਰੋਸੈਸ ਸੀ ਲੀਡਿੰਗ ਆਊਟ ਟੂ, ਉਹਨਾਂ ਨੇ ਉੱਥੇ ਕੋਈ ਰੌਲਾ ਨਹੀਂ ਪਾਇਆ। ਕੈਨੇਡਾ 'ਚ ਤਾਂ ਸੀ ਜੀ ਫਲਾਣੇ ਸਕੂਲ 'ਚ ਕਿਵੇਂ ਵੋਟਾਂ ਪੈ ਰਹੀਆਂ, ਅਤੇ ਉੱਥੇ ਹੁਣ ਸਾਰੇ ਸ਼ਹੀਦਾਂ ਦੀਆਂ ਪਿਕਚਰਸ ਵੀ ਸੀ ਔਰ ਜਿਵੇਂ ਵੱਡੇ ਵੱਡੇ ਬੈਨਰ ਔਰ ਦੂਸਰੇ ਆਪਣੇ ਆਪ ਦੇ ਵਿੱਚ ਜਿਹੜਾ। ਤੇ ਇੱਥੇ ਤਾਂ ਸਿਵਿਕ ਸੈਂਟਰ ਸੀ ਮੋਸਟ ਪ੍ਰੈਸਟੀਜੀਅਸ, ਇੱਥੇ ਤਾਂ ਨਹੀਂ ਕਿਹਾ ਜੀ ਦਹਿਸ਼ਤਗਰਦਾਂ ਦੀਆਂ ਪਿਕਚਰਾਂ ਲਾਤੀਆਂ ਜਾਂ ਇਹਨੂੰ ਕੈਂਸਲ ਕਰਵਾਉਣ ਦੀ, ਉਹਨਾਂ ਨੇ ਪੀ ਗਏ। ਔਰ ਮੈਂ ਲੱਭਦਾ ਰਿਹਾ 2 ਦਿਨ ਤੋਂ ਕਿ ਭਾਈ ਉੱਥੋਂ ਦੀ ਕਿਹੜੀ ਅਖਬਾਰ ਕੌਣ ਕੀ ਕਵਰ ਕਰਦਾ ਹੈ। ਬਿਲਕੁਲ ਟੋਟਲ ਬਲੈਕ ਆਊਟ। ਔਰ ਇਹ ਆਪਣੇ ਆਪ ਦੇ ਵਿੱਚ ਹੈ ਕਿ ਵੀ ਉਹਨਾਂ ਨੂੰ ਸੱਪ ਸੁੰਘਿਆ ਹੋਇਆ ਇੱਥੋਂ ਦੇ ਮੀਡੀਆ ਨੇ। ਔਰ ਖ਼ਾਸ ਤੌਰ 'ਤੇ ਮੈਂ ਦਾ ਸਟੈਂਡਰਡ, ਉਸ ਦੀ ਅੱਛੀ ਸਟੋਰੀ ਸੀ ਜਿਹੜੀ
ਕਾਫੀ ਸਰਕੂਲੇਟ ਵੀ ਹੋਈ। ਜਾਰਜ ਕੈਲੀ ਨੇ ਸਟੋਰੀ ਕੀਤੀ। ਜੀ 6 converge on San Francisco to vote for an independent state। ਇਹ ਟਾਈਟਲ ਹੈ ਔਰ ਇਹਦੀ ਬਿਗਨਿੰਗ ਹੀ ਆਪਣੇ ਆਪ 'ਚ ਦੱਸਦੀ ਹੈ ਕਿ ਸਿੱਖ ਰਿਜ਼ੋਲਵ ਕੀ ਹੈ। ਉਹਨੇ ਕਿਹਾ waving bright yellow and blue flags, thousands of Sikhs arrived in San Francisco in cars, buses and trains Sunday to vote for a new country of their own। ਕਿ ਉਹਨਾਂ ਦਾ ਜਿਹੜਾ ਡ੍ਰੀਮ ਹੈ ਆਪਣਾ ਮੁਲਕ ਹੋਏ ਉਹ ਆਏ। The vote asks whether the predominantly Sikh state of Punjab in India should break away and form an independent nation called Khalistan। ਕਿਉਂਕਿ ਜਿਹੜੀ ਬੈਲਟ ਹੈ ਉਹਦੇ ਤੇ ਇੱਕੋ ਹੀ ਹੈ ਕਿ ਕੀ ਤੁਸੀਂ ਭਾਰਤੀ ਕਬਜ਼ੇ ਵਾਲੇ ਪੰਜਾਬ ਨੂੰ ਇੱਕ ਆਜ਼ਾਦ ਮੁਲਕ ਦੇ ਤੌਰ ਤੇ ਦੇਖਣਾ ਚਾਹੁੰਦੇ ਹੋ ਜਾਂ ਇੱਕ ਆਜ਼ਾਦ ਮੁਲਕ ਚਾਹੁੰਦੇ ਹੋ, ਉਹਦੇ ਤੇ ਹੀ ਹੈ, ਹੋਰ ਕੋਈ ਉਹਦੇ ਤੇ। ਫਿਰ ਉਹਨੇ ਕਿਹਾ ਦਾ ਖਾਲਿਸਤਾਨ ਰੈਫਰੈਂਡਮ ਐਜ਼ ਦਾ ਬੈਲਟ ਮੇਸ਼ਰਸ ਇਜ਼ ਨੋਨ ਇਜ਼ ਨॉन ਬਾਈਂਡਿੰਗ। ਮੈਂ ਐਕਸਪਲੇਨ ਕੀਤਾ ਵੀ ਨॉन ਬਾਈਂਡਿੰਗ ਕੀ ਹੈ। ਮੀਨਿੰਗ ਈਵਨ ਇਫ ਦਾ ਮੈਜੋਰਿਟੀ ਆਫ ਵੋਟਰਸ ਫੇਵਰ ਇੰਡੀਪੈਂਡੈਂਸ it won't guarantee a new nation. But to many of California's 250,000 Sikhs, most of whom live in the Central Valley of the Bay Area, the vote is about nothing less than freedom and democracy। ਕਿ ਠੀਕ ਹੈ ਨॉन ਬਾਈਂਡਿੰਗ ਹੈ, ਇਹਦੇ ਨਾਲ ਕੋਈ ਨੇਸ਼ਨ ਨਹੀਂ ਬਣ ਜਾਣਾ, ਪਰ ਮੈਜੋਰਿਟੀ ਸਿੱਖ ਜਿਹੜੇ ਨੇ ਉਹ ਸਮਝਦੇ ਨੇ ਕਿ ਭਾਈ ਇਹ ਜਿਹੜੀ ਵੋਟ ਹੈ ਇਹ ਸਾਡੇ ਲਈ ਇਸ ਦਾ ਮਤਲਬ ਫਰੀडम ਹੈ, ਸਾਡੇ ਲਈ ਇਸ ਦਾ ਮਤਲਬ ਡੈਮੋਕ੍ਰੇਸੀ ਹੈ। ਸੋ ਇਸ ਨੂੰ ਪਾਕਿਸਤਾਨੀ ਮੀਡੀਆ ਦੇ ਵਿੱਚ ਚੰਗੀ ਕਵਰੇਜ ਮਿਲੀ। ARY ਜਿਹੜਾ ਪਾਕਿਸਤਾਨ ਦਾ ਪ੍ਰੋਮੀਨੈਂਟ ਚੈਨਲ ਹੈ ਉਸ ਦੇ ਰਿਪੋਰਟਰ ਵੀ ਔਨ ਦਾ ਗਰਾਊਂਡ ਸੀ, ਇੱਕ ਮਿਸਟਰ ਕੈਸਰ, ਸ਼ਾਇਦ ਇੱਕ ਹੋਰ ਬੋਲਤਾ ਕੁਛ ਹੈ TV ਪ੍ਰੋਮੀਨੈਂਟ ਆ, ਉਹ ਵੀ ਉਹਨਾਂ ਨੇ ਵੀ ਕਵਰ ਕੀਤਾ। ਔਰ ARY ਦੇ ਜਹਾਨਦਾਦ ਸਾਹਿਬ ਉੱਥੋਂ ਵਾਸ਼ਿੰਗਟਨ ਵਾਈਟ ਹਾਊਸ ਰਿਪੋਰਟਰ ਵੀ ਨੇ, ਉਹਨਾਂ ਨੇ ਮੈਨੂੰ ਵੀ ਇੰਟਰਵਿਊ ਕੀਤਾ। ਬਾਕੀ ਦੀ ਵੀ ਕਵਰੇਜ 6-7 ਮਿੰਟ ਦੀ ਜਿਹੜੀ ਹੈ ਉਹ ਕਾਫੀ ਵਾਇਰਲ ਹੋਈ। ਔਰ ਅਸੀਂ ਸਾਰੇ ਇਸ ਚੋਂ ਮੇਰੇ ਕੋਲ ਹੋਰ ਤਾਂ ਕਿਉਂਕਿ ਸਭ ਕੁਛ ਲਾਈਵ ਚੱਲਿਆ ਹੋਇਆ, ਮੈਂ ਹੁਣ ਬਹੁਤ ਸਾਰਿਆਂ ਦੇ ਉਹਨਾਂ ਨੂੰ ਹੀ ਰਿਪੀਟ ਨਹੀਂ ਕਰਨਾ ਚਾਹਾਂਗਾ, ਪਰ ਇਹ ਇੱਕ ਰਿਜ਼ੋਲਵ ਸੀ। ਸਿੱਖਸ ਫਾਰ ਜਸਟਿਸ ਦੀ ਟੀਮ ਨੇ ਪੂਰੀ ਮਿਹਨਤ ਕਰਕੇ ਲਗਾਤਾਰਤਾ ਨਾਲ ਜਿਵੇਂ ਇੱਕ ਮੋਮੈਂਟਮ ਬਿਲਡ ਕੀਤੀ, ਉਸ ਦੀ ਸਕਸੈਸ। ਪਰ ਇਹ ਸਕਸੈਸ ਰਿਜ਼ੋਲਵ ਸ਼ੋ ਕਰਦੀ ਹੈ ਕਿ ਸਿੱਖ ਕੌਮ ਆਪਣੇ ਆਜ਼ਾਦ ਘਰ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਦੇ ਲਈ ਵਚਨਬੱਧ ਹੈ। ਖਾਲਿਸਤਾਨ ਜ਼ਿੰਦਾਬਾਦ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ ਔਰ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਸਾਡੇ ਇਸ ਪਤੇ ਤੇ 36-01 37th Avenue ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166619184। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਥੱਲੇ ਨੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।